हाँ जी, मेरे ख्याल हुण सारे आ गए ने, इस वास्ते असीं शुरू करने हैं। बंद नंबर 303। मर्द बाज मैरी, पानी बाज धरती, आशिक डिठड़े बाज ना रजदे ने। लख सिरी अवल सवल आवन, यार यारां थों मूल ना भजदे ने। भीड़ां बनदियां अंग वटा देंदे, पर्दे आशकां दे मर्द कजदे ने। दा चोड़ ते यार दा एक साथ, नहीं वसदे मीं जो गजदे ने। ये बड़ा दिलचस्प है। ये हुण देखो कि मैरी दा मतलब इत्थे है फीमेल। वैसे तो मैर जिहड़ा ਉਹ कुछ ਜ਼ਾਤਾਂ ਦੇ ਵਿੱਚ मैर अपने ਨਾਂ ਨਾਲ ਦੇ ਆਖਰ ਤੇ ਲਾਉਣਾ ਜਾਂ ਪਹਿਲੇ ਲਾਉਣਾ ਹੁੰਦਾ ਹੈ। ਜਿਵੇਂ ਮਸਲਨ ਸਿਆਲ ਨੇ ਤੇ ਉਹ ਸਾਰੇ ਆਪਣੇ ਆਪ ਨੂੰ ਮਹਿਰ ਕਹਿੰਦੇ ਨੇ। ਮਹਿਰ ਮਹਿਰ ਅੱਛਾ, ਇਸ ਮੇਰੇ ਪਿਓ ਵੀ ਮੇਰੇ ਵਾਲਾ ਸਾਹਿਬ ਵੀ ਆਪਣੇ ਆਪ ਨੂੰ ਸਾਡੇ ਘਰ 'ਚ ਵੀ ਮਹਿਰ ਲਿਖਿਆ ਜਾਂਦਾ ਹੈ ਨਾਂ ਦੇ ਨਾਲ, ਮਹਿਰ ਗੁਲਾਮ ਮੁਹੰਮਦ। ਤੇ ਜਿਹੜੀ ਜ਼ਾਹਰ ਗੱਲ ਹੈ ਕਿ ਮਹਿਰ ਦੀ ਜਿਹੜੀ ਫੀਮੇਲ ਹੈ ਉਹ ਮੈਰੀ ਹੈ, ਲੇਕਿਨ ਇਹ ਇੱਥੇ ਸੋ ਇਜ਼ ਇਟ ਲਾਈਕ ਅ ਮਿਸਟਰ? ਹਾਂਜੀ, ਇਹਦਾ ਜਿੱਦਾਂ ਆਪਾਂ ਉਹਨੂੰ ਕੋਈ ਮਿਸਟਰ ਕਹਿ ਸਕਦੇ ਹਾਂ। ਮਿਸਟਰ ਮਹਿਰ ਦਾ ਮਤਲਬ ਅੰਗਰੇਜ਼ੀ ਦੇ ਵਿੱਚ ਮਿਸਟਰ ਸੋ ਐਂਡ ਸੋ। ਨਹੀਂ ਨਹੀਂ, ਇਹ ਜਿਵੇਂ ਚੌਧਰੀ ਹੈ, ਜਿਵੇਂ ਤੁਹਾਡਾ ਜਿਵੇਂ ਤੁਸੀਂ ਜ਼ਾਤ ਦਾ ਨਾਂ ਲਿਖਿਆ ਹੈ ਨਾ, ਜਿਵੇਂ ਲੋਕੀ ਆਪਣੇ ਨਾਂ ਨਾਲ ਮਲਕ ਲਿਖਦੇ ਨੇ, ਮਸਲਨ ਜੇ ਪਠਾਨ ਨੇ ਤਾਂ ਖਾਨ ਲਿਖਦੇ ਨੇ। ਅੱਛਾ, ਸਰਨੇਮ ਕਾਈਂਡ ਆਫ। ਹਾਂ, ਇਹ ਸਰਨੇਮ ਹੈ। ਅੱਛਾ ਠੀਕ ਹੈ। ਅੱਛਾ ਜੀ, ਲੇਕਿਨ ਇੱਥੇ ਬਾਰਿਸ਼ ਆ ਜਿਹੜਾ ਮੈਰੀ ਦਾ ਜਿਹੜਾ ਲਫ਼ਜ਼ ਵਰਤ ਰਿਹਾ ਉਹ ਫੀਮੇਲ ਇਨ ਜਨਰਲ ਲਈ ਵਰਤ ਰਿਹਾ ਹੈ। ਮਰਦਬਾਜ ਮੈਰੀ यानी जिहड़ी फीमेल है वो मेल तो बगैर नहीं रह सकती। पानी बाज धरती, ते जिहड़ी जमीन है वो पानी तो बिना नहीं रह सकती। हुण इत्थे तुसीं देखो कि किवें विजुअली तुसीं देखो कि मर्द और औरत का जो तल्लक है उसनूं वारिशात ਦੀ ਇਮੇਜਰੀ ਦੇ ਵਿੱਚ ਉਹ ਪਾਣੀ ਤੇ ਧਰਤੀ ਵਾਂਗ ਹੈ। ਪਾਣੀ ਵਗਦਾ ਹੈ ਧਰਤੀ ਦੇ ਵਿੱਚ, ਠੀਕ ਹੈ ਜੀ। ਤੇ ਇਹ ਇਮੇਜਰੀ ਜਿਹੜੀ ਹੈ ਇਹ ਇਮੇਜਰੀ ਅਹਿਮ ਬੜੀ ਸੋਚ ਸਮਝ ਕੇ ਬਣਾਈ ਗਈ ਹੈ। ਮਰਦ ਬਾਜ ਮੈਰੀ, ਪਾਣੀ ਬਾਜ ਧਰਤੀ, आशिक डिठड़े बाज ना रजदे ने। डिठड़े बाज मतलब वेखे बिना। ते जेड़े आशिक ने, जिवें मर्द तो बगैर मैरी नहीं रह सकती ते धरती जिहड़ी है पानी तो बगैर नहीं रह सकती, इस तरह ही जेड़े आशिक ने वो मशूक नूं वेखे बिना उन्हां दी तसल्ली नहीं हुंदी, रजदे ने। रजना तो तुहानूं पता ही है की हुंदा है, पेट भर जाना तुहाडा, तसल्ली हो जानी, सैटिस्फैक्शन। हाँ जी, सैटिस्फैक्शन मतलब उन्हां तक उन्हां दी सैटिस्फैक्शन नहीं हुंदी। अच्छा, ये जिहड़ी मेडीवल इहदे च मैं होर भी जरा तुसीं सारे सोचन समझने वाले लोग हो, ਇਹਦੇ 'ਚ ਤੁਸੀਂ ਦੇਖੋ ਕਿ ਜਿਹੜੀ ਪੈਟਰਨ ਐਕਸਪ੍ਰੈਸ਼ਨਸ ਹੁੰਦੇ ਨੇ ਮੀਡੀਵਲ ਪੋਇਟਰੀ ਦੇ, ਭਾਵੇਂ ਉਹ ਵਾਰਿਸ ਸ਼ਾਹ ਹੋਵੇ, ਉਹਨਾਂ ਦੇ ਵਿੱਚ ਆਮ ਤੌਰ ਤੇ ਮੈਂ ਇਹ ਦੇਖਿਆ ਕਿ ਐਬਸੋਲੂਟ ਕਿਸਮ ਦੀ
ਐਬਸੋਲੂਟਸ ਲੱਭੇ ਜਾਂਦੇ ਨੇ ਕੰਪੇਅਰ ਕਰਨ ਲਈ। ਮਤਲਬ ਮਰਦਬਾਜ਼ ਮੈਰੀ ਇਹ ਐਬਸੋਲੂਟ ਆ ਕਿ ਮੈਰੀ ਜਿਹੜੀ ਆ ਉਹ ਮਰਦ ਤੋਂ ਬਗੈਰ ਨਹੀਂ ਰਹਿ ਸਕਦੀ। ਧਰਤੀ ਬਾਝ ਪਾਣੀ, ਪਾਣੀ ਬਾਝ ਧਰਤੀ, ਇਹ ਵੀ ਹੈ ਐਬਸੋਲੂਟ। ਠੀਕ। ਸੋ ਇਹ ਜਿਵੇਂ ਇਹ ਨੇਚਰ ਦੇ ਵਿੱਚ ਔਰ ਹਿਊਮਨ ਦੇ ਵਿੱਚ ਹੈ, ਇਹਨੂੰ ਮੁੱਢ ਬਣਾ ਕੇ ਤੇ ਫਿਰ ਇਹ ਹੈ ਕਿ ਇਹ ਜਿਹੜੀ ਆਸ਼ਿਕ ਦੀ ਵੇਖਣ ਦੀ ਜਿਹੜੀ ਕੋਸ਼ਿਸ਼ ਹੈ, ਉਹਨੂੰ ਤੁਹਾਡੇ ਸਾਹਮਣੇ ਉਹਨਾਂ ਨੇ ਉਹਨੂੰ ਉਸ ਕੈਟੇਗਰੀ ਦੇ ਵਿੱਚ ਲਿਆਂਦਾ ਹੈ। ਲੱਖ ਸ੍ਰੀ ਅਵਲ ਸਵਲ ਆਵਣ। ਸ੍ਰੀ ਦਾ ਮਤਲਬ ਸਿਰ ਤੇ, ਅਵਲ something good, ਅਵਲ ਸੌਰੀ something bad ਯਾਨੀ ਪੁੱਠਾ, ਤੇ ਸਵਲ ਸਿੱਧਾ ਯਾਨੀ ਲੱਖ ਸ੍ਰੀ ਅਵਲ ਸਵਲ ਆਵਣ। ਮਤਲਬ ਭਾਵੇਂ ਸਿਰ ਦੇ ਉੱਤੇ ਕਿੰਨੇ ਵੀ ਚੰਗੇ ਜਾਂ ਭੈੜੀਆਂ ਵਾਰਦਾਤਾਂ ਹੋਣ, ਯਾਰ ਯਾਰਾਂ ਤੋਂ ਮੂਲ ਨਾ ਬਚਦੇ ਨੇ। ਯਾਰ ਜਿਹੜੇ ਨੇ ਉਹ ਯਾਰਾਂ ਦੇ ਕੋਲੋਂ ਨੱਸਦੇ ਨਹੀਂ ਹੈਗੇ ਕਦੀ ਵੀ। ਮਤਲਬ ਭਾਵੇਂ ਵਕਤ ਚੰਗਾ ਹੋਵੇ ਤੇ ਭਾਵੇਂ ਵਕਤ ਭੈੜਾ ਹੋਵੇ, ਯਾਰ ਯਾਰਾਂ ਕੋਲੋਂ ਨੱਸਦੇ ਨਹੀਂ ਹੈ, ਉਹ ਉਹਨਾਂ ਦੇ ਨਾਲ ਹੀ ਖੜੇ ਰਹਿੰਦੇ ਨੇ। ਇਹ ਯਾਰ ਆਸ਼ਿਕ ਨੇ ਕਿ ਯਾਰ ਫਰੈਂਡਸ ਨੇ? ਇਹ ਯਾਰ ਜਿਹੜਾ ਇਹ ਯਾਰ ਹੈ, ਇਹ ਮਤਲਬ ਆਸ਼ਿਕ ਬੇਸਿਕਲੀ ਇਹ ਆਸ਼ਿਕ ਦੇ ਮਾਇਨਿਆਂ ਚ ਹੈ। ਯਾਨੀ ਜਿਵੇਂ ਜੋ ਹੀਰ ਤੇ ਰਾਂਝਾ ਨੇ ਉਹ ਯਾਰ ਨੇ। ਭੀੜਾਂ ਬਣਦੀਆਂ ਅੰਗ ਵਟਾ ਦਿੰਦੇ। ਭੀੜਾਂ ਦਾ ਮਤਲਬ ਹੈ ਮੁਸ਼ਕਲਾਂ, ਮੁਸੀਬਤਾਂ। ਮੁਸੀਬਤਾਂ ਪੈਂਦੀਆਂ ਨੇ ਇਹ ਤਲਕ ਦੇ ਹੁੰਦਿਆਂ ਅੰਗ ਵਟਾ ਦਿੰਦੇ, ਤੇ ਉਹ ਆਪਣੀ ਸ਼ਕਲ ਬਦਲ ਲੈਂਦੇ ਨੇ, ਉਹ ਆਪਣਾ ਅੰਦਾਜ਼ ਬਦਲ ਲੈਂਦੇ ਨੇ। ਮਤਲਬ ਇਹ ਹੈ ਕਿ ਜਦੋਂ ਕੋਈ ਕ੍ਰਾਈਸਿਸ ਆਉਂਦਾ ਹੈ ਜਾਂ ਕੋਈ ਫੰਡਾਮੈਂਟਲ ਚੇਂਜ ਆ ਜਾਂਦੀ ਹੈ, ਤੇ ਉਹ ਸਿਰਫ ਆਪਣਾ ਅੰਦਾਜ਼ ਬਦਲ ਦਿੰਦੇ ਨੇ, ਲੇਕਿਨ ਬੇਸਿਕਲੀ ਮਤਲਬ ਉਹ ਯਾਨੀ ਬੇਸਿਕਲੀ ਉਹ ਬਦਲਦੇ ਨਹੀਂ ਹੈ। ਮਤਲਬ ਜਿਵੇਂ ਤੁਸੀਂ ਇਹ ਹੈ ਕਿ ਕਮਰਾ ਹੈਗਾ, ਕੰਧਾਂ ਹੈਗੀਆਂ ਨੇ, ਉਹਨਾਂ ਦਾ ਤੁਸੀਂ ਕੰਧ ਦੇ ਉੱਤੇ ਸਫੈਦ ਰੰਗ ਕਰ ਦਿਓ ਜਾਂ ਉਹਦੇ ਉੱਤੇ ਤੁਸੀਂ ਕਾਲਾ ਰੰਗ ਕਰ ਦਿਓ, ਉਹ ਤੇ ਹੈ, ਲੇਕਿਨ ਕੰਧ ਤੇ ਕੰਧ ਹੀ ਰਹਿਣੀ ਹੈ ਨਾ। ਯਾਨੀ ਕਿ ਉਹ ਆਪਣੀ ਉਸ ਸਮੱਸਿਆ ਦੀ ਅਪਰੋਚ ਨੂੰ ਬਦਲ ਦਿੰਦੇ ਨੇ। ਆਹੋ, ਮਤਲਬ ਇਹ ਹੈ ਕਿ ਰਾਂਝਾ ਹੈ ਤੇ ਉਹਨੂੰ ਜੇ ਪਹਿਲੇ ਮੱਝਾਂ ਚਾਰਨ ਵਾਲਾ ਬਣਨਾ ਪਿਆ ਤੇ ਉਹ ਮੱਝਾਂ ਚਾਰਨ ਵਾਲਾ ਬਣ ਗਿਆ। ਹੁਣ ਇਹ ਹੈ ਕਿ ਉਹ ਬਦਲ ਗਈ ਸੂਰਤ ਹਾਲ, ਤੇ ਹੁਣ ਉਹਨੂੰ ਜੋਗੀ ਬਣਨਾ ਪਿਆ, ਤੇ ਹੁਣ ਜੋਗੀ ਬਣਨ ਲਈ ਤਿਆਰ ਹੋ ਗਿਆ ਜਾਂ ਉਹ ਜੋਗੀ ਬਣ ਗਿਆ। ਭੀੜਾਂ ਬਣਦੀਆਂ ਅੰਗ ਵਟਾ ਦਿੰਦੇ, ਪਰਦੇ ਆਸ਼ਕਾਂ ਦੇ ਮਰਦ ਕੱਜਦੇ ਨੇ। ਤੇ ਜਿਹੜੇ ਮਰਦ ਹੁੰਦੇ ਨੇ, ਯਾਨੀ ਜਿਹੜੇ ਇੰਟੈਗਰਿਟੀ ਵਾਲੇ ਲੋਕ ਹੁੰਦੇ ਨੇ, ਉਹ ਆਸ਼ਕਾਂ ਦੇ ਜਿਹੜੇ ਸੀਕ੍ਰੇਟਸ ਨੇ ਉਹਨਾਂ ਨੂੰ ਛੁਪਾ ਕੇ ਰੱਖਦੇ ਨੇ। ਦਾ ਚੋਰ ਤੇ ਯਾਰ ਦਾ ਇੱਕ ਸਾਥ। ਦਾ ਦਾ ਮਤਲਬ ਹੈ ਟ੍ਰਿਕ। ਚੋਰ ਹੋਵੇ ਜਾਂ ਯਾਰ ਹੋਵੇ, ਉਹਨਾਂ ਦੋਵਾਂ ਦਾ ਜਿਹੜਾ ਉਹਨਾਂ ਦੋਵਾਂ ਦੀ ਵਾਰਦਾਤ ਜਿਹੜੀ ਹੁੰਦੀ ਹੈ ਨਾ, ਉਹ ਇੱਕ ਖਾਸ ਮੂਵਮੈਂਟ ਹੈ ਜਿਹਦੇ ਵਿੱਚ ਹੋ ਸਕਦੀ ਹੈ।
ਇੱਕ ਸਾਥ ਇੱਕ ਘੜੀ ਦੀ ਇੱਕ ਖਾਸ ਘੜੀ ਦੇ ਉੱਤੇ ਹੁੰਦੀ ਹੈ। ਯਾਨੀ ਮਤਲਬ ਇਹ ਨਹੀਂ ਕਿ ਉਹ ਚੋਰ ਜਿਹੜਾ ਹੈ ਉਹਨੂੰ ਜਿਹੜੀ ਵਿੰਡੋ ਮਿਲਦੀ ਹੈ ਨਾ ਚੋਰੀ ਕਰਨ ਦੀ, ਉਹ ਬਹੁਤ ਛੋਟੀ ਹੁੰਦੀ ਹੈ, ਇੱਕ ਸਾਥ ਦੀ ਹੁੰਦੀ ਹੈ। ਯਾਨੀ ਕਿ ਵਿੰਡੋ ਆਫ ਓਪਰਚੁਨਿਟੀ। ਵਿੰਡੋ ਆਫ ਓਪਰਚੁਨਿਟੀ, ਬਿਲਕੁਲ। ਇਹ ਬਿਲਕੁਲ ਤੁਸੀਂ ਇਹ ਸਹੀ ਤਰਜਮਾ ਕੀਤਾ ਹੈ। ਦਾ ਚੋਰ ਤੇ ਯਾਰ ਦਾ ਇੱਕ ਸਾਥ, ਸਾਥ ਦਾ ਮਤਲਬ ਹੈ ਘੜੀ, ਇੱਕ ਪਲ। ਨਹੀਂ ਵਸਦੇ ਮੀਂਹ ਜੋ ਗੱਜਦੇ ਨੇ, ਤੇ ਜਿਹੜੇ ਬੱਦਲ ਬਹੁਤ ਹੀ ਗੱਜਦੇ ਨੇ ਨਾ, ਉਹਨਾਂ ਚੋਂ ਮੀਂਹ ਨਹੀਂ ਵਰਦਾ ਉਹਨਾਂ ਦੇ ਵਿੱਚੋਂ। ਮਤਲਬ ਜਿਹੜਾ ਬਹੁਤਾ ਬੰਦਾ ਬੜਕਾ ਮਾਰੇ, ਬੜਬੋਲਾ ਹੋਵੇ, ਉਹ ਜਿਹੜਾ ਹੈ ਉਹ ਜ਼ਰੂਰੀ ਉਹਦੇ ਚ ਤੱਤ ਨਹੀਂ ਹੁੰਦਾ। ਹਾਂ, ਉਹਦੇ ਚ ਤੱਤ ਨਹੀਂ ਹੁੰਦਾ, ਤੱਤ ਨਹੀਂ ਹੁੰਦਾ। ਅੱਛਾ ਜੀ, 304। ਅੱਛਾ ਡਾਕਟਰ ਸਾਹਿਬ, ਇਹੀ ਗੱਲ ਹੈ ਕਿ ਯਾਰੀ ਵਗੈਰਾ ਦੇ ਟੈਸਟ ਦੇ ਵਿੱਚ ਕਦੀ ਕਦੀ ਕੋਈ ਮੌਕਾ ਹੁੰਦਾ ਜਿਹਦੇ ਕਰਕੇ ਤੁਸੀਂ ਟੈਸਟ ਕਰਕੇ ਯਾਰ ਦਾ ਦੋਸਤ ਤੁਹਾਡੇ ਪਤਾ ਲੱਗਦਾ ਕਿ ਸੱਚਾ ਤੇ ਸੁੱਚਾ ਕਿਹੜਾ ਤੇ ਕਿਹੜੇ ਬਾਕੀ ਉੱਪਰੋਂ ਉੱਪਰੋਂ ਘੁੰਮਣ ਵਾਲੇ ਨਾਲ ਨੇ। ਇਹ ਉਹਦੀ ਗੱਲ ਹੈ ਕਿ ਮੌਕਾ ਕਦੀ ਕਦੀ ਆਉਂਦਾ ਟੈਸਟ ਆਪਣਾ ਸ਼ੋਅ ਕਰਨ ਦਾ। ਹਾਂ ਨਹੀਂ, ਹਾਂ ਮਤਲਬ ਇੰਝ ਹੀ ਸਮਝ ਲਓ ਤੁਸੀਂ। ਅੱਛਾ ਜੀ, 304। ਰਾਂਝੇ ਅੱਗੇ ਅਯਾਲ ਨੇ ਕਸਮ ਖਾਧੀ, ਨਗਰ ਖੇੜਿਆਂ ਦੇ ਜਾ ਦੱਸਿਆ ਹੀ। ਜਿਹੜਾ ਉਹ ਭੇਡਾਂ ਚਾਰਨ ਵਾਲਾ ਸੀ, ਉਹਨੇ ਰਾਂਝੇ ਕੋਲ ਕਸਮ ਖਾ ਲਈ ਕਿ ਮੈਂ ਨਹੀਂ ਕਿਸੇ ਨੂੰ ਗੱਲ ਕਰਾਂਗਾ, ਦੱਸਾਂਗਾ। ਤੇ ਜਿਹੜਾ ਰਾਂਝਾ ਹੈ ਉਹ ਖੇੜਿਆਂ 'ਚ ਦੱਸਿਆ ਹੀ, ਮਤਲਬ ਪੈਨੀਟ੍ਰੇਟ ਕਰ ਗਿਆ। ਯਾਰ ਕੌਣ ਗਰਾਉਂ ਸਰਦਾਰ ਕਿਹੜਾ, ਕੌਣ ਲੋਕ ਦੁੱਕਣਾ ਵਸਿਆ ਹੀ। ਕਿ ਉਹ ਪੁੱਛ ਰਿਹਾ ਲੋਕਾਂ ਕੋਲੋਂ ਕਿ ਇਹ ਕਿਹੜਾ ਪਿੰਡ ਹੈ, ਇਹਦਾ ਸਰਦਾਰ ਕੌਣ ਹੈ, ਕੌਣ ਲੋਕ ਦੁੱਕਣਾ ਵਸਿਆ ਹੀ। ਇਹ ਕਿਦੋਂ ਦੀ ਕਿਦੋਂ ਦੀ ਇਹ ਪੁਰਾਣੀ ਵਸੋਂ ਹੈਗੀ ਹੈ। So this is doing it in spite of knowing ਕਿ ਮੈਂ ਉੱਥੇ ਤੇ ਉਹਨੂੰ ਤਾਂ ਪਤਾ ਲੱਗ ਗਿਆ ਕਿ ਮੈਂ ਕਿੱਥੇ ਆਇਆ, ਪਰ ਇਹ ਫੇਰ ਵੀ ਆਪਣੇ ਆਪ ਨੂੰ ਇਹ ਕਵਰ ਕਰਨ ਦੀ ਇਹ ਸਾਰੀਆਂ ਗੱਲਾਂ ਕਰ ਰਿਹਾ ਕਿ ਮੈਂ ਲੋਕਾਂ ਦੇ ਸਾਹਮਣੇ। ਮਤਲਬ ਇਹ ਹੈ ਕਿ ਹੁਣ ਉਹ ਐਕਸਪਲੋਰ ਕਰ ਰਿਹਾ ਨਾ, ਉਹਨੇ ਕੋਈ ਗੱਲ ਵੀ ਤੇ ਕਰਨੀ ਹੈ ਨਾ ਲੋਕਾਂ ਦੇ ਨਾਲ। ਹਾਂ, ਪਰ ਉਹਨੂੰ ਵੈਸੇ ਵਾਕਈ ਉਦਾਂ ਤੇ ਪਤਾ ਹੈ ਨਾ ਬੇਸਿਕਲੀ ਕਿ ਮੈਂ ਕਿੱਥੇ ਆ। ਜ਼ਾਹਰ ਗੱਲ ਹੈ ਕਿ ਉਹ ਜੇ ਉਹਨੂੰ ਪਤਾ ਨਹੀਂ ਹੈ ਤੇ ਉਹ ਪਹਿਲੇ ਮਿਸਰੇ 'ਚ ਇਹੋ ਹੀ ਹੈ ਨਾ ਕਿ ਨਗਰ ਖੇੜਿਆਂ ਦੇ ਜਾ ਦੱਸਿਆ ਹੀ। ਉਹ ਤੇ ਖੇੜਿਆਂ ਦੇ ਪਿੰਡ ਵਿੱਚ ਪਹੁੰਚ ਗਿਆ, ਉਹਨੂੰ ਪਤਾ ਹੈ ਖੇੜਿਆਂ ਦਾ ਪਿੰਡ ਹੈ। ਇਹ ਤੇ ਕਨਵਰਸੇਸ਼ਨ, ਯਾਨੀ ਇਹ ਤੇ ਕਨਵਰਸੇਸ਼ਨ ਓਪਨਰ ਹੈ ਨਾ। ਯਾਰੋ ਕੌਣ ਗਰਾਉਂ ਸਰਦਾਰ ਕਿਹੜਾ, ਕੌਣ ਲੋਕ ਕਦੋਕਣਾ ਵਸਿਆ ਹੀ। ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ, ਕੁੜੀਆਂ ਘੱਤਿਆ ਹੱਸ ਖਰਖਸਿਆ ਹੀ। ਅੱਗੇ ਪਿੰਡ ਦਾ ਖੂਹ ਆ ਗਿਆ, ਤੇ ਕੁੜੀਆਂ ਪਾਣੀ ਭਰ ਰਹੀਆਂ ਸਨ ਤੇ ਉਹਨਾਂ ਨੇ ਹਾਸਾ ਮਜ਼ਾਕ ਕਰਨਾ ਸ਼ੁਰੂ ਕਰਤਾ ਉਹਦੇ ਨਾਲ। ਯਾਰ ਹੀਰ ਦਾ ਭਾਵੇਂ ਤਾਂ ਇਹ ਜੋਗੀ, ਕਿਸੇ ਲੱਭਿਆ ਤੇ ਨਹੀਂ ਦੱਸਿਆ ਹੀ। ਮਤਲਬ ਅਗਰ ਉਹਨਾਂ ਵਿੱਚੋਂ ਕਿਸੇ ਨੂੰ, ਕੁੜੀਆਂ ਵਿੱਚੋਂ ਸ਼ੱਕ ਪੈ ਵੀ ਗਿਆ ਕਿ ਇਹ ਹੀਰ ਦਾ ਯਾਰ ਰਾਂਝਾ ਹੈ, ਤੇ ਉਹਨੇ ਦੂਜੀ ਨੂੰ ਦੱਸਿਆ ਨਹੀਂ ਹੈ ਇਹ ਗੱਲ। ਪਾਣੀ ਪੀ ਠੰਡਾ ਛਾਵੇਂ ਘੋਟ ਬੂਟੀ, ਸੁਣ ਪਿੰਡ ਦਾ ਨਾਮ ਖਿੜ ਹੱਸਿਆ ਹੀ। ਉਹ ਉੱਥੇ ਰਾਂਝਾ ਜਿਹੜਾ ਉਹਨੇ ਪਾਣੀ ਪੀਤਾ ਹੈ, ਠੰਡਾ ਪਾਣੀ ਪੀਤਾ ਹੈ ਠੰਡੀ ਛਾਂ ਤੇ ਬੂਟੀ ਮਤਲਬ ਭੰਗ ਘੋਟ ਕੇ ਵੀ ਪੀਤੀ ਹੈ। ਤੇ ਕਿਸੇ ਨੇ ਜਦੋਂ ਪਿੰਡ ਦਾ ਨਾਂ ਦੱਸਿਆ ਕਿ ਇਹ ਪਿੰਡ ਦਾ ਨਾਂ ਹੈ, ਤੇ ਉਹਦੇ ਉੱਤੇ ਉਹ ਬੜਾ ਹੱਸਿਆ ਹੈ। ਇਹਦਾ ਨਾਮ ਹੈ ਰੰਗਪੁਰ ਖੇੜਿਆਂ ਦਾ, ਕਿਸੇ ਭਾਗ ਭਰੀ ਚਾਹ ਦੱਸਿਆ ਹੀ।
ਕਿਸੇ ਇੱਕ ਆਪਣਾ ਕਿਸੇ ਇੱਕ ਚੰਗੀ ਜ਼ਨਾਨੀ ਨੇ ਇਹ ਦੱਸਿਆ ਕਿ ਇਹਦਾ ਨਾਂ ਰੰਗਪੁਰ ਖੇੜਿਆਂ ਦਾ ਹੈ। ਅਰੇ ਕੌਣ ਸਰਦਾਰ ਹੈ ਭਾਤ ਖਾਣੀ, ਸਖੀ ਸ਼ੂਮ ਕਿਆ ਲਿਆ ਜੱਸਿਆਈ। ਤੇ ਉਹ ਉਹਨੂੰ ਕਹਿੰਦਾ ਕਿ ਇਹ ਤਾਂ ਸਰਦਾਰ ਕੌਣ ਹੈ, ਭਾਤ ਖਾਣੀ ਹੈ। ਭਾਤ ਤਾਂ ਮਤਲਬ ਚੌਲ, ਚੌਲ ਖਾਣ ਵਾਲੀ ਏ, ਤੂੰ ਇਹ ਦੱਸ ਕਿ ਇਹਦਾ ਸਰਦਾਰ ਕੌਣ ਹੈ। ਸਖੀ, ਉਹ ਜਿਹੜਾ ਸਰਦਾਰ ਹੈ ਉਹ ਜੈਨਰਸ ਹੈ ਜਾਂ ਸ਼ੂਮ, ਸ਼ੂਮ ਦਾ ਮਤਲਬ ਕੰਜੂਸ, ਮਾਈਜ਼ਰਲੀ, ਮਾਈਜ਼ਰਲੀ। ਸਰ ਜੀ ਜਿਹੜਾ ਭਾਤ ਖਾਣ ਦਾ ਇਹ ਇਸ਼ਾਰਾ ਕਰਦੇ ਨੇ, ਇਜ਼ ਇਟ ਟੈਲਿੰਗ ਅਸ ਕਿ ਵੀ ਉਹ ਚੰਗੇ ਘਰ ਦੀ ਆ ਕਿ ਮਾੜੇ ਘਰ ਦੀ, ਕਿ ਇਹ ਭਾਤ ਖਾਣੀ ਦਾ ਕੀ ਮਤਲਬ? ਹਾਂ ਬਿਲਕੁਲ, ਮਤਲਬ ਇਹ ਹੈ ਕਿ ਉਸ ਵੇਲੇ ਜਿਹੜੀ ਭਾਤ ਹੈ, ਅਨਾਜ ਜਿਹੜਾ ਹੈ, ਗ੍ਰੇਨ ਜਿਹੜਾ ਹੈ, ਉਹ ਤੇ ਬਹੁਤ ਬਹੁਤ ਯਾਨੀ ਖਾਂਦੇ ਪੀਂਦੇ ਲੋਕਾਂ ਕੋਲ ਨਹੀਂ ਮਿਲਦਾ ਸੀ ਸਿਰੋਂ। ਨਹੀਂ ਤੇ ਆਮ ਤੌਰ ਤੇ ਜਿਹੜੇ ਦੂਜੇ ਲੋਕ ਸਨ, ਜਿਵੇਂ ਜਦੋਂ ਜਿਵੇਂ ਉਹ ਝੰਗ ਚ ਸੀ ਤੇ ਜਦੋਂ ਉਹਨੂੰ ਨੌਕਰ ਉਹਨੂੰ ਰੱਖਿਆ ਗਿਆ ਸੀ ਤੇ ਉਹਦੇ ਤੇ ਹੱਸੇ ਸਨ ਨਾ ਦੂਸਰੇ ਜਿਹੜੇ ਮੱਝਾਂ ਚਾਰਨ ਵਾਲੇ, ਤੇ ਉਹਨਾਂ ਨੇ ਉਹਨੂੰ ਕਿਹਾ ਸੀ ਗੁਜ਼ਰ ਹੋ ਸੀ ਦੁੱਧ ਦੇ ਕਾਸੜੇ ਦੇ, ਬਸ ਤੈਨੂੰ ਦੁੱਧ ਦਾ ਇੱਕ ਪਿਆਲਾ ਪਿਆ ਲਿਆ, ਅਗਲਿਆਂ ਨੇ ਪਿਆਉਣਾ ਕਰਨਾ ਹੈ ਤੇ ਰੋਟੀ ਵੋਟੀ ਤੈਨੂੰ ਨਹੀਂ ਮਿਲਣੀ। ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਇੱਕ ਤੇ ਬੜੇ ਪੁਰਾਣੇ ਜ਼ਮਾਨੇ 'ਚ ਪੰਜਾਬ 'ਚ ਸਿਰਫ ਜੌਂ ਤੇ ਇਹ ਜਿਹੜੇ ਕੋਰਸ ਗ੍ਰੇਨ ਕੋਰਸ ਨੇ ਨਾ, ਕੋਰਸ ਗ੍ਰੇਨ ਜਿਹੜੇ ਨੇ ਇਹ ਉਗਦੇ ਸਨ, ਜਿਨ੍ਹਾਂ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈ। ਕਿਉਂਕਿ ਭਾਤ ਪਾਣੀ ਮੰਗਦਾ ਹੈ, ਉਦੋਂ ਪਾਣੀ ਹੈ ਨਹੀਂ ਸੀਗਾ ਤੇ ਭਾਤ ਇਜ਼ ਰਾਈਸ। ਬਿਲਕੁਲ, ਮਤਲਬ ਇਹ ਹੈ ਕਿ ਜਿਹੜਾ ਚੌਲ ਹੈ ਉਹਨੂੰ ਤੇ ਬਹੁਤ ਪਾਣੀ ਦੀ ਲੋੜ ਹੈ, ਉਹ ਤੇ ਘੱਟ ਪਾਣੀ ਵਾਲੇ ਇਲਾਕੇ 'ਚ ਉਗਾਇਆ ਹੀ ਨਹੀਂ ਜਾ ਸਕਦਾ। ਅੱਜੂ ਨਾਮ ਸਰਦਾਰ ਤੇ ਪੁੱਤ ਸੈਦਾ, ਜਿਸਨੇ ਹੱਕ ਰੰਜਿੱਠੇ ਦਾ ਖੱਸਿਆ ਹੀ। ਤੇ ਉਹਨੂੰ ਜਵਾਬ ਮਿਲਦਾ ਹੈ ਅੱਗੋਂ ਕਿ ਜਿਹੜਾ ਸਰਦਾਰ ਹੈ ਉਹਦਾ ਨਾਂ ਅੱਜੂ ਹੈ ਤੇ ਉਹਦਾ ਪੁੱਤਰ ਜਿਹੜਾ ਹੈ ਉਹ ਸੈਦਾ ਹੈ, ਤੇ ਉਹਨਾਂ ਨੇ ਰਾਂਝੇ ਦਾ ਹੱਕ ਹੋਇਆ, ਯਾਨੀ ਰਾਂਝੇ ਦੀ ਹੱਕ ਹੋਣ ਦਾ ਤੁਹਾਨੂੰ ਪਤਾ ਹੀ ਹੈ। ਬਾਗ ਬਾਗ ਰੰਜੀਠੜਾ ਹੋ ਗਿਆ, ਜਦੋਂ ਨਾਉ ਜਟੇਟੀਆਂ ਦੱਸਿਆ ਹੀ। ਜਦੋਂ ਜੱਟੀਆਂ ਨੇ ਉਹਨੂੰ ਦੱਸਿਆ ਨਾ ਨਾਂ ਤੇ ਇਹ ਸਾਰੀ ਗੱਲ ਸੁਣਾਈ ਤੇ ਉਹ ਬੜਾ ਖੁਸ਼ ਹੋ ਗਿਆ, ਬਾਗ ਬਾਗ ਹੋਣਾ ਖੁਸ਼ ਹੋ ਗਿਆ। ਉਹਨੇ ਇੱਕ ਦੱਸਣ ਦਾ ਤਰੀਕਾ ਵੀ ਉਹਨੂੰ ਲੱਭਿਆ ਨਾ, ਚੋਟ ਕਰਕੇ ਕਿ ਰਾਂਝੇ ਦਾ ਹੱਕ ਇਹਨਾਂ ਨੇ ਖਾਦਾ ਹੀ ਨੇ। ਆਹੋ, ਮਤਲਬ ਉਹਨੂੰ ਇਹ ਗੱਲ ਅੱਛੀ ਲੱਗੀ ਨਾ ਕਿ ਇਹ ਦੋਵਾਂ ਪਿਓ ਪੁੱਤਰਾਂ ਨੇ ਰਾਂਝੇ ਦਾ ਹੱਕ ਖੋਇਆ। ਹਾਂ, ਲੇਕਿਨ ਉਹ ਦੱਸਣਾ ਵੀ ਚਾਹੁੰਦੀ ਸੀ, ਹੋਰ ਕੋਈ ਤਰੀਕਾ ਨਹੀਂ ਸੀ ਤੇ ਉਹਦੇ ਵਿੱਚ ਉਹਨੇ ਦੱਸਦਾ ਕਿ ਉਹੀ ਪਿੰਡ ਹੈ। ਆਹੋ, ਅੱਛੀ। ਸਿੰਘੀ ਖੱਪਰੀ ਬਨ ਕੇ ਤਿਆਰ ਹੋਇਆ, ਲੱਕ ਚਾ ਫਕੀਰ ਨੇ ਕੱਸਿਆਈ। ਤੇ ਉਹ ਆਪਣਾ ਸਿੰਘੀ ਜਿਹੜੀ ਵਜਾਉਂਦੇ ਨੇ, ਤੇ ਖੱਪਰੀ ਉਹ ਜਿਹੜਾ ਜਿਹਦੇ ਚ ਆਟਾ ਪਾਉਂਦੇ ਨੇ, ਉਹ ਜਿਹੜਾ ਪਿਆਲਾ ਜਿਹਾ ਹੁੰਦਾ ਹੈ, ਉਹ ਲੈ ਕੇ ਤੇ ਫਕੀਰ ਜਿਹੜਾ ਹੈ ਉਹ ਤਿਆਰ ਹੋ ਗਿਆ ਜਾਣ ਲਈ। ਕਦੀ ਲੈ ਹੋਲਾਂ ਕਦੀ ਝੂਲਦਾ ਹੈ। ਹੋਲਾਂ ਦਾ ਮਤਲਬ ਹੌਕੇ ਭਰਦਾ ਹੈ। ਕਦੀ ਤੇ ਉਹ ਹੌਕੇ ਭਰਨਾ ਸ਼ੁਰੂ ਕਰ ਦਿੰਦਾ ਹੈ ਤੇ ਕਦੀ ਉਹ ਝੂਮਦਾ ਹੈ।
ਕਦੀ ਰੋ ਪਿਆ, ਕਦੀ ਹੱਸਿਆ ਹੀ, ਕਦੀ ਉਹ ਰੋਣਾ ਸ਼ੁਰੂ ਕਰ ਦਿੰਦਾ ਹੈ ਤੇ ਕਦੀ ਉਹ ਹੱਸਣਾ ਸ਼ੁਰੂ ਕਰ ਦਿੰਦਾ ਹੈ। ਮਤਲਬ ਕੋਈ ਉਹ ਮੁਖਤਲਿਫ ਉਹਦੇ ਰੰਗ ਢੰਗ ਨੇ। ਉਹ ਸਰ ਜੀ ਦੇਖੋ ਵਾਰਿਸ ਸ਼ਾਹ ਇੱਥੇ ਕਰਸਾਨ ਇਹ ਵਾਰਿਸ ਸ਼ਾਹ ਇੱਥੇ ਤੁਹਾਨੂੰ ਉਹਨੇ ਪਹਿਲਾਂ ਦੱਸਿਆ ਨਾ ਕਿ ਉਹਨੇ ਬੂਟੀ ਰਗੜ ਕੇ ਪੀਤੀ ਹੈ, ਸੋ ਉਹਦੇ ਹਾਂਜੀ। ਉਹਦੇ ਇਫੈਕਟਸ ਵੀ ਤੁਹਾਨੂੰ why? ਇੱਥੇ ਇਫੈਕਟ ਵੀ ਉਹਦੇ Yeah. ਜਿਹੜੇ ਹੁੰਦੇ ਨੇ ਬੂਟੀ ਦੇ, ਉਹ ਤੁਹਾਨੂੰ ਦੱਸਣ ਡਿਆ ਇੱਥੇ ਐਗਜ਼ੈਕਟਲੀ ਵਾਟ ਹੈਪਨਸ। ਕਦੇ ਉਹ ਰੋਂਦਾ ਆ, ਆਹੋ। ਕਦੇ ਹੱਸਦਾ ਹੈ। ਉਹ ਬੂਟੀ ਪੀਤੀ ਜਿਹੜੀ ਹੈ ਨਾ ਉਹਦੇ, ਕਿ ਜਦ ਤੁਸੀਂ ਇਹ ਪੀਂਦੇ ਹੋ ਤੇ ਉਹਦੇ ਬਾਅਦ ਤੁਹਾਡਾ ਆ ਹੁੰਦੀ, ਸੋ ਹੀ ਇਜ਼ ਕੈਟਾਲੋਗਿੰਗ ਦੈਟ। ਬਹਰਹਾਲ ਇਹ ਹੈ ਕਿ ਇੰਜ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਉਂਝ ਵੀ ਵੇਖਿਆ ਜਾ ਸਕਦਾ ਹੈ, ਲੇਕਿਨ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਉਹ ਕਰੈਕਟਰ ਹੈ, ਉਹ ਕਰੈਕਟਰ ਜਿਹੜਾ ਬੂਟੀ ਤੋਂ ਬਗੈਰ ਵੀ ਉਹ ਸਾਰਾ ਕੁਝ ਕਰ ਸਕਦਾ ਸੀ। ਲੇਕਿਨ ਇਹ ਹੈ ਕਿ ਤੁਹਾਡੀ ਗੱਲ ਸਹੀ ਹੈ, ਬੂਟੀ ਪੀ ਕੇ ਕਦੀ ਬੰਦਾ ਹੱਸਣਾ ਸ਼ੁਰੂ ਕਰ ਦਿੰਦਾ, ਕਦੀ ਰੋਣਾ ਸ਼ੁਰੂ ਕਰ ਦਿੰਦਾ ਤੇ ਬੰਦੇ ਨੂੰ ਸਮਝ ਨਹੀਂ ਆਉਂਦੀ। Is the bong an excuse though, because he is genuinely feeling these emotions? No, ਇਹ ਹੁਣ ਵਧੀਆ, ਇਹ ਨੈਚੁਰਲੀ ਅਗਰ ਕੋਈ ਬੰਦਾ ਰੋ ਰਿਹਾ ਹੈ ਤੇ ਜਾਂ ਹੱਸ ਰਿਹਾ ਹੈ ਤੇ ਉਹ ਫੀਲਿੰਗ ਵੀ ਹੋਣਗੀਆਂ ਤੇ ਹੱਸ ਰਿਹਾ ਹੋਵੇਗਾ। Lekin it feels playful because he knows. ਜਿੰਨੀ ਅਨਸਰਟੇਨਿਟੀ ਚੋਂ ਉਹ ਲੰਘ ਰਿਹਾ ਹੈ ਰਾਂਝਾ, ਜਿਸ ਅਨਸਰਟੇਨਿਟੀ ਔਰ ਜਿਸ ਮੁਸ਼ਕਿਲ ਵਕਤ ਵਿੱਚੋਂ ਲੰਘ ਲਿਆ ਹੈ, ਉਹਦੇ ਵਿੱਚ ਇਹ ਸਾਰਾ ਕੁਝ ਹੋ ਸਕਦਾ ਹੈ। ਤੁਸੀਂ ਦੇਖੋ ਨਾ ਕਿ ਇੱਕ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਜਿਵੇਂ ਪਿੰਡਾਂ ਦੀ ਰਹਿਤਲ ਹੈ ਜਿਹੜੀ ਹੈ, ਉਹਦੇ ਵਿੱਚ ਬਾਹਰ ਦਾ ਬੰਦਾ ਜਿਹੜਾ ਹੁੰਦਾ ਹੈ, ਇੱਕ ਤੇ ਉਹਨੂੰ ਬਾਹਰ ਵਾਲੇ ਬੰਦੇ ਨੂੰ ਵੈਸੇ ਹੀ ਨਹੀਂ ਕਬੂਲ ਕੀਤਾ ਜਾਂਦਾ, ਨੰਬਰ 1। ਨੰਬਰ 2, ਇੱਕ ਤੇ ਉਹ ਰਾਂਝਾ ਆਪ ਬਾਹਰ ਵਾਲਾ ਹੈ, ਔਰ ਦੂਜਾ ਉਹ ਸਰਦਾਰ ਦੀ ਨੌਂ ਦਾ ਆਸ਼ਿਕ ਹੈ ਤੇ ਉਹਨੂੰ ਵੀ ਪਤਾ ਹੈ ਕਿ ਜੇ ਮੈਂ ਜੇ ਮੇਰਾ ਪਰਦਾ ਖੁੱਲ ਜਾਵੇ ਕਿ ਮੈਂ ਕੌਣ ਹੈ ਤੇ ਮੇਰੇ ਨਾਲ ਕੀ ਹੋਏਗੀ, ਇਹ ਵੀ ਤੇ ਉਹਦੇ ਦਿਮਾਗ 'ਚ ਚੱਲ ਰਿਹਾ ਹੋਵੇਗਾ ਨਾ। ਤੇ ਨਾਲ ਸਰ ਜੀ ਜਿਹੜੀ ਭੰਗ ਹੈ, ਇਹ ਲਿਬਰੇਟ ਕਰ ਦਿੰਦੀ ਹੈ ਤੁਹਾਨੂੰ ਕਿ ਵੀ ਯੂ ਫੀਲ ਯੋਰ ਇਮੋਸ਼ਨਸ, ਜੋ ਤੁਸੀਂ ਇਮੋਸ਼ਨਸ ਫੀਲ ਕਰਦੇ ਹੋ ਤੁਸੀਂ ਲਿਬਰੇਟ ਹੋ ਜਾਂਦੇ ਹੋ ਕਿ ਵੀ ਯੂ ਕੈਨ ਐਕਸਪ੍ਰੈਸ ਦੈਮ ਭੰਗ ਦੇ ਨਾਲ। ਸੋ ਇਹ ਸਾਰੀਆਂ ਚੀਜ਼ਾਂ ਉਹਦੇ ਮਨ ਦੇ ਥਰੂ ਗੋ ਥਰੂ ਤੇ ਹੋ ਰਹੀਆਂ ਨੇ। ਆਪਣਾ ਬੀਬਾ ਜੀ, ਤੁਸੀਂ ਕਦੀ ਬੂਟੀ ਪੀਤੀ ਹੈ? ਨਹੀਂ ਸਰ ਜੀ, ਅਮਰ ਨੇ ਪਕੌੜੇ ਖਾਦੇ ਆ। ਮੈਂ ਪਕੌੜੇ ਖਾਦੇ। What is pakode? I didn't know there's pakode. ਭੰਗ ਦੇ ਨਸ਼ੇ ਦੀ ਯੂਨੀਕਨੈਸ ਹੈ ਨਾ, ਮੈਡੀਕਲੀ ਭੰਗ ਦੇ ਨਸ਼ੇ ਦੀ ਯੂਨੀਕਨੈਸ ਇਹੀ ਆ ਕਿ ਜੇ ਬੰਦਾ ਹੱਸਦਾ ਤਾਂ ਹੱਸੀ ਜਾਂਦਾ, ਰੋਂਦਾ ਤੇ ਰੋਂਦੀ ਜਾਂਦਾ, ਹੈਲੂਸੀਨੇਸ਼ਨਸ ਹੁੰਦੇ ਨੇ। ਬਾਕੀ ਸਾਰਿਆਂ ਨਸ਼ਿਆਂ ਨਾਲੋਂ ਭੰਗ ਦਾ ਨਸ਼ਾ ਇਹ ਇਸੇ ਤਰ੍ਹਾਂ ਡਿਫਰੈਂਟ ਆ। ਮੈਂ ਟਰਾਈ ਕੀਤਾ ਵੈਸੇ। ਮੈਂ ਜ਼ਿੰਦਗੀ 'ਚ ਇੱਕ ਵਾਰੀ ਭੰਗ ਪੀਤੀ ਹੈ ਤੇ ਉਹ ਭੰਗ ਮੈਨੂੰ ਆਪਣਾ ਪਠਾਣੇ ਖਾਣੇ ਪਿਆਈ ਸੀ। ਓ ਵਾਹ। Oh wow. ਉਹ ਮੇਰੇ ਕੋਲ ਰਹਿੰਦਾ ਸੀ ਨਾ, ਉਹ ਜਦੋਂ ਨਵਾਂ ਲਾਹੌਰ ਮੇਰੇ ਕੋਲ ਆ ਕੇ ਰਹਿਣਾ ਸ਼ੁਰੂ ਹੋਇਆ ਨਾ, ਅਜੇ ਉਹ ਮਸ਼ਹੂਰ ਨਹੀਂ ਸੀ ਹੋਇਆ ਬਹੁਤਾ, ਤੇ ਉਹਦੀ ਡਿਮਾਂਡ ਇਹ ਹੁੰਦੀ ਸੀ ਕਿ ਉਹਨੂੰ ਭੰਗ ਜਿਹੜੀ ਹੈ ਉਹ ਲਿਆ ਕੇ ਦਿੱਤੀ ਜਾਵੇ। ਉਹਦਾ ਸ਼ਾਗਿਰਦ ਉਹਨੂੰ ਚਰਸ ਵੀ ਬੜੀ ਪਿਆਰਾ ਸੀ, ਯਾਸੀਨ। ਤੇ ਉਹ ਆਪਣਾ ਉਹਨੂੰ ਅਸੀਂ ਕਹਿਣਾ ਕਿ ਉਹ ਕਹਿੰਦਾ ਸੀ ਇਹ ਤੇ ਸਾਈਂ, ਇਹ ਤੇ ਅਸਮਾਨੀ ਬੂਟੀ ਹੈ ਨਾ, ਯਾਨੀ ਜਿਹੜੀ ਭੰਗ ਹੈ। ਤੇ ਅਸੀਂ ਉਹਨੂੰ ਬਹੁਤ ਕਹਿੰਦੇ ਸਾਂ ਕਿ ਤੂੰ ਸ਼ਰਾਬ ਪੀ ਲੈ, ਸ਼ਰਾਬ ਲਿਆਉਣੀ ਆਸਾਨ ਹੈ ਤੇਰੇ ਲਈ। ਕਹਿੰਦਾ ਇਸ ਸ਼ਰਾਬ ਨਹੀਂ, ਬੂਟੀ ਹੈ। ਬਾਰਿਸ਼ ਸ਼ਾਹ ਕਰਸਾਨ ਜੋ ਹੁਣ ਰਾਜ਼ੀ, ਮਾਂ ਮੀਂਹ ਔੜ ਦੇ ਦਿਹਾਂ ਤੇ ਵਸਿਆਈ।
ਵਾਰਿਸ ਸ਼ਾਹ ਜਿਵੇਂ ਕਿਸਾਨ ਮਤਲਬ ਵਾਈ ਬੀਜੀ ਕਰਨ ਵਾਲੇ ਔੜ ਦੇ ਦਿਨਾਂ ਵਿੱਚ, ਔੜ ਮਤਲਬ ਡਾਊਟਸ ਦੇ ਦਿਨਾਂ 'ਚ, ਡਾਊਟ ਦੇ ਦਿਨਾਂ ਵਿੱਚ ਜੇ ਮੀਂਹ ਪੈ ਜਾਵੇ ਤੇ ਜਿਵੇਂ ਕਿਸਾਨ ਖੁਸ਼ ਹੁੰਦੇ ਨੇ, ਇਵੇਂ ਉਹ ਖੁਸ਼ ਹੋ ਰਿਹਾ ਹੈ। अच्छा जी, अगला बंद 305। आ जोगिया क्या ये देश डिठो, पुछन गभरू बैठ विच दारियां दे। दारियां दा मतलब जिहड़ी महफिलां, जिहड़ी गभरूआं दियां जवानां दियां महफिल लगी है ते उन्हां दे विच जोगी नूं ओह पुछदे ने कि तैनूं ये साडा मुल्क कैसा लगा है। उत्थे झूल मुस्तानियां करे गल्लां, सुखन गल्लां सुखन कन पाटियां प्यारियां दे। ते वारिस शाह कहंदा उत्थे अपना बड़ियां मस्तियां वालियां गल्लां कर रहा है ते गल्लां सुखन कन पाटियां प्यारियां दे। ਤੇ ਕੰਨ ਪੜਵਾ ਕੇ ਆਏ ਹੋਇਆਂ ਦੀਆਂ ਜ਼ਰਾ ਗੱਲਾਂ ਸੁਣੋ ਕਿ ਕੀ ਕਿਵੇਂ ਮਸਤੀਆਂ ਕਰ ਰਿਹਾ ਹੈ। ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ, ਡਾਰ ਫਿਰਨ ਚੁਤਰਫ ਕੁਆਰੀਆਂ ਦੇ। ਮੈਂ ਖੇੜਿਆਂ ਦੀ ਕਿਵੇਂ ਸਲਾਹ ਕਰਾਂ, ਸਲਾਹ ਦਾ ਮਤਲਬ ਤਾਰੀਫ ਕਰਾਂ। ਤੇ ਚਾਰੇ ਮੇਰੇ ਚਾਰੋਂ ਪਾਸੇ ਜਿਹੜੀਆਂ ਕੁੜੀਆਂ ਦੀਆਂ ਡਾਰਾਂ ਨੇ ਉਹ ਫਿਰ ਰਹੀਆਂ ਨੇ। ਇੱਕ ਸੈਕਿੰਡ ਸਰ ਜੀ, ਜਿਹੜਾ ਆਪਣੀ ਗੱਲ ਕੀਤੀ ਨਾ ਸੁਖਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ, ਇਹ ਜਿਹੜੇ ਆਪਣੇ ਜਿਹੜੇ ਜੋਗੀਆਂ ਦੀ ਲਿਖਤ ਸੁਖਨ ਹੁੰਦਾ ਨਾ, ਲਿਖਣਾ ਰਾਈਟ, ਸੁਖਨਵਰ ਜਿਹੜਾ ਹੁੰਦਾ ਲਿਖਣ ਵਾਲਾ ਹੁੰਦਾ। ਸੁਖਨ ਦਾ ਮਤਲਬ ਤੇ ਲਿਖਤ ਹੈ ਨਾ, ਲਿਖਤ ਹੈ, ਲਫ਼ਜ਼ ਹੈ। ਐਗਜ਼ੈਕਟਲੀ, ਸੋ ਸੀ ਦਿਸ ਇਜ਼ ਵਾਟ ਆਈ ਐਮ ਸੇਇੰਗ ਕਿ ਵੀ ਉਹਨਾਂ ਦੇ ਬਾਰੇ ਪਰਸ਼ੀਅਨ ਦਾ ਵਰਡ ਹੈ ਨਾ। ਹਾਂ ਹਾਂਜੀ, ਸੋ ਇਹ ਇੱਥੇ ਇਹ ਹੈ ਕਿ ਸੁਣੋ ਕੰਨ ਪਾਟੇ, ਉਹਨਾਂ ਨੂੰ ਜਿਹੜੇ ਇਹ ਗੱਭਰੂ ਬੈਠੇ ਨੇ ਸੁਖਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ, ਮੀਨਸ ਕਿ ਵੀ ਜਿਹੜੇ ਇਹ ਹੈਗੇ ਨੇ ਇਹਦੇ ਜੋਗੀ ਨੇ, ਜਿਹੜੇ ਆਰਡਰ ਨੂੰ ਇਹ ਬਿਲੋਂਗ ਕਰਦਾ, ਉਹਨਾਂ ਦੀ ਜਿਹੜੀ ਲਿਖਤ ਆ ਜਾਂ ਜਿਹੜਾ ਉਹਨਾਂ ਦਾ ਹੈਗਾ ਸਾਰਾ ਜਿਹੜੀ ਮਤਲਬ ਉਹਨਾਂ ਦੀ ਟੀਚਿੰਗਸ ਨੇ ਉਹਨਾਂ ਨੂੰ ਸੁਣਾ ਰਿਹਾ, ਰਾਈਟ। ਨਹੀਂ, ਮਤਲਬ ਇਹ ਹੈ ਕਿ ਵਾਰਿਸ ਸ਼ਾਹ ਇੱਥੇ ਕਹਿ ਰਿਹਾ ਹੈ ਕਿ ਤੁਸੀਂ ਜ਼ਰਾ ਗੌਰ ਕਰੋ ਕਿ ਉਹ ਕਿਵੇਂ ਕੰਨ ਪੜਵਾ ਕੇ ਰਾਂਝਾ ਤੇ ਮਸਤੀ ਦੀਆਂ ਗੱਲਾਂ ਕਰ ਰਿਹਾ ਹੈ। ਪੋਇਟਿਕ ਜ਼ਰੂਰਤ ਵੀ ਸੀ ਇਹਦੇ ਚ, ਕਈ ਚੀਜ਼ਾਂ ਉਹਨੂੰ ਵਜ਼ਨ ਪੂਰਾ ਕਰਨ ਲਈ ਜੇ ਜ਼ਰੂਰੀਆਂ ਹੁੰਦੀਆਂ ਨੇ ਉਹਨੂੰ ਰੈਫਰ ਕਰਨਾ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹਦਾ ਐਗਜ਼ੈਕਟ ਮਤਲਬ ਵੀ ਹੋਏ। ਮਾਰ ਆਸ਼ਕਾਂ ਨੂੰ ਕਰਨ ਚਾਹ ਬੇਰੇ, ਨੈਣ ਨਿਗੜੇ ਨੋਕ ਕਿਨਾਰੀਆਂ ਦੇ। ਮਾਰ ਆਸ਼ਕਾਂ ਨੂੰ ਕਰਨ ਚਾਹ ਬੇਰੇ, ਆਸ਼ਕਾਂ ਨੂੰ ਟੁਕੜੇ ਟੁਕੜੇ ਯਾਨੀ ਪੀਸ ਟੁਕੜੇ ਟੁਕੜੇ ਕਰ ਦਿੰਦੀਆਂ ਨੇ। ਨੈਣ ਨਿਗੜੇ, ਨਿੱਗੇ ਨੈਣ ਯਾਨੀ ਮਤਲਬ ਜਿਹੜੇ ਗਹਿਰੇ, ਨੈਣ ਨਿਗੜੇ ਨੋਕ ਕਟਾਰੀਆਂ ਦੇ, ਉਹ ਉਹਨਾਂ ਦੀਆਂ ਨੋਕਾਂ ਇੰਜ ਨੇ ਜਿਵੇਂ ਤਲਵਾਰ ਹੁੰਦੀ ਹੈ। ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾ, ਨੈਣ ਰਹਿਣ ਨਹੀਂ, ਗਲਤੀ ਮਾਫ, ਹਰਿਆਰੀਆਂ ਦੇ। ਮੈਂ ਨਾਸਰ ਬੋਲ ਰਿਹਾ, ਜੋ ਤੁਹਾਡਾ ਇਹ ਨੈਣ ਤਿਖੜੇ ਲਿਖਿਆ ਤੁਹਾਡੀ ਕਿਤਾਬ ਵਿੱਚ। ਹਾਂ ਤਿਖੜੇ, ਹਾਂ ਸੌਰੀ ਨੈਣ ਤਿਖੜੇ, ਹਾਂ ਤਿਖੜੇ ਹੈ, ਤੁਸੀਂ ਸਹੀ ਕਹਿ ਰਹੇ ਹੋ। ਨੈਣ ਤਿਖੜੇ ਨੋਕ ਬਣਦਾ ਵੀ ਹੈ, ਵੈਸੇ ਤਿਖੜੇ ਤੋਂ ਜ਼ਿਆਦਾ ਸਹੀ ਬਣਦਾ ਹੈ ਕਿ ਜਿਵੇਂ ਜਿਵੇਂ ਕਟਾਰੀ ਜਾਂ ਜਿਵੇਂ ਤਲਵਾਰ ਜਾਂ ਛੁਰੀ ਦੀ, ਜਿਵੇਂ ਕਟਾਰੀ ਦੇ ਨਾਲ ਤਿੱਖੇ ਹੋਣ ਦਾ ਤਸੱਵਰ ਵੀ ਬਣਦਾ ਹੈ। ਆਹੋ, ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾ,
ਤੋੜੇ ਦਾ ਮਤਲਬ ਹੁੰਦਾ ਹੈ ਆਪਣਾ ਡਿਸੀਵ ਕਰਨਾ, ਲਾਰੇ ਲਾਉਣਾ ਜਿਹਨੂੰ ਕਹਿੰਦੇ ਨੇ ਨਾ। ਮਤਲਬ ਉਹ ਇਸ ਤਰ੍ਹਾਂ ਆਸ਼ਕਾਂ ਨੂੰ ਦੇਖਦੀਆਂ ਨੇ ਕਿ ਮਤਲਬ ਇੱਕ ਝੂਠੀ ਜੀ ਉਮੀਦ ਉਹਨਾਂ ਨੂੰ ਦਵਾ ਦਿੰਦੀਆਂ ਨੇ। ਨੈਣ ਰਹਿਣ ਨਹੀਂ ਹਰਿਆਰੀਆਂ ਦੇ। ਹਰਿਆਰੀ ਦਾ ਮਤਲਬ ਜਿਹੜੀ ਹਰ ਇੱਕ ਦੀ ਯਾਰ ਹੋਵੇ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕੁੜੀਆਂ ਨੇ, ਇਹਨਾਂ ਦੇ ਅੱਖਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਕੀਤੇ ਬਗੈਰ ਨਹੀਂ ਰਹਿੰਦੇ। ਦੇਣ ਆਸ਼ਕਾਂ ਨੂੰ, ਅੱਛਾ, ਇਸ ਜੋਬਨੇ ਦੀਆਂ ਬੰਜਾਰੀਆਂ ਨੂੰ ਮਿਲੇ ਆਣ ਸੁਦਾਗਰ ਯਾਰੀਆਂ ਦੇ। ਇਹ ਜਿਹੜੀਆਂ ਜੋਬਨ ਦੀਆਂ ਯਾਨੀ ਜਵਾਨੀ ਦੀਆਂ ਜਿਹੜੀਆਂ ਬੰਜਾਰੀਆਂ ਨੇ, ਬੰਜਾਰੇ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਵੇਚਣ ਵਾਲਾ ਜਿਹੜਾ ਛਾਵਾਂ ਵੇਚਦਾ ਹੈ, ਕਾਰੋਬਾਰ ਕਰਦਾ ਹੈ। ਤੇ ਉਹਨਾਂ ਨੂੰ ਯਾਨੀ ਇਸ ਜੋਬਨੇ ਦੀਆਂ ਬੰਜਾਰਿਆਂ ਨੂੰ ਵਪਾਰੀ ਜਿਹੜੀਆਂ ਜਵਾਨੀ ਦੀਆਂ ਵਪਾਰਨਾ ਨੇ, ਉਹਨਾਂ ਨੂੰ ਸੁਦਾਗਰ ਮਿਲ ਗਏ ਨੇ, ਆਸ਼ਕਾਂ ਵਾਲੇ ਸੁਦਾਗਰ ਮਿਲ ਗਏ ਨੇ। ਸੁਰਮਾ ਫੁੱਲ ਦੰਦਾਸੜਾ ਸੁਰਖ ਮਹਿੰਦੀ, ਲੁੱਟ ਲਏ ਨੇ ਹੱਟ ਪਸਾਰੀਆਂ ਦੇ। ਸੁਰਮਾ ਫੁੱਲ ਦੰਦਾਸੜਾ ਤੁਹਾਨੂੰ ਪਤਾ ਨਾ ਕੀ ਹੁੰਦਾ ਹੈ? ਕਿਉਂ ਜੀ? ਹਾਂਜੀ, ਉਹ ਜਿਹੜੀ ਮੇਰੇ ਖਿਆਲ ਵਾਲਨਟ ਦੀ ਜਿਹੜੀ ਛਿੱਲ ਹੁੰਦੀ ਨਾ, ਉਹਦੇ ਨਾਲ ਫਿਰ ਰੰਗ ਚੜ ਜਾਂਦਾ ਬੁੱਲਾਂ ਤੇ। ਹਾਂਜੀ, ਦਾਤਨ ਵੀ ਕਹਿੰਦੇ ਨੇ। ਦਾਤਨ ਵੀ ਕਹਿੰਦੇ ਨੇ। ਹੈ ਦਾਤਨ ਵੀ ਇਹਨੂੰ ਹੀ ਕਹਿੰਦੇ ਨੇ। ਨਹੀਂ, ਦਾਤਨ ਉਹ ਨਹੀਂ ਉਹਨੂੰ ਕਹਿੰਦੇ। ਦਾਤਨ ਤੇ ਕਹਿੰਦੇ ਨੇ ਇਹਨੂੰ ਆਪਣਾ ਮਸਵਾਕ ਨੂੰ। ਅੱਛਾ, ਸੁਰਮਾ ਫੁੱਲ ਦੰਦਾਸੜਾ ਸੁਰਖ ਮਹਿੰਦੀ, ਮਹਿੰਦੀ ਲਾਈ ਹੈ ਲਾਲ ਰੰਗ ਦੀ। ਲੁੱਟ ਲਏ ਨੇ ਹੱਟ ਪਸਾਰੀਆਂ ਦੇ। ਤੇ ਪਸਾਰੀਆਂ ਦੀਆਂ ਹੱਟੀਆਂ ਜਿਹੜੀਆਂ ਨੇ ਉਹਨਾਂ ਕੁੜੀਆਂ ਨੇ ਲੁੱਟ ਲਈਆਂ ਨੇ। ਯਾਨੀ ਮਤਲਬ ਉਹਨਾਂ ਹਰ ਚੀਜ਼ ਉਹਨਾਂ ਨੇ ਲੈ ਕੇ ਉਹਨਾਂ ਕੋਲ ਲਾਈ ਹੋਈ ਹੈ। ਨੈਣਾ ਨਾਲ ਕਲੇਜੜਾ ਛਿੱਕ ਕੱਢਣ, ਦਿਸਣ ਭੁੱਲੜੇ ਮੁੱਖ ਵਿਚਾਰੀਆਂ ਦੇ। ਅੱਖਾਂ ਦੇ ਨਾਲ ਕਲੇਜਾ ਕੱਢ ਲੈਂਦੀਆਂ ਨੇ। ਛਿੱਕ ਕੱਢਣ, ਖਿੱਚ ਕੇ ਤੁਹਾਡਾ ਕਲੇਜਾ ਖਿੱਚ ਕੇ ਕੱਢ ਲੈਂਦੀਆਂ ਨੇ ਅੱਖਾਂ ਦੇ ਨਾਲ। ਇਹ ਕਮਾਲ ਕਰੀ ਜਾ ਰਿਹਾ ਵਾਰਸ ਇੱਥੇ ਤਾਂ ਹਰ ਲਾਈਨ ਦੇ ਦਿਸਣ ਵਿੱਚ। ਭੁੱਲੜੇ ਨੈਣ ਮੁੱਖ ਵਿਚਾਰੀਆਂ ਦੇ। ਤੇ ਉਂਝ ਵੈਸੇ ਭੋਲੀਆਂ ਲੱਗਦੀਆਂ। ਮੂੰਹ ਨੇ, ਉਹ ਮੂੰਹ ਜਿਹੜੇ ਨੇ ਬੜੇ ਭੋਲੇ ਭਾਲੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਕਲੇਜਾ ਛਿੱਕ ਰਹੀਆਂ ਨੇ। ਜੋਗੀ ਵੇਖ ਕੇ ਆਣ ਚੋਂ ਗਿਰਦ ਹੋਈਆਂ, ਛੁੱਟੇ ਪਰੇ ਵਿੱਚ ਨਾਗ ਪਟਾਰੀਆਂ ਦੇ। ਕੀ ਬਾਤ ਹੈ! ਇਹ ਜਿਹੜਾ ਨਾ ਕਮਾਲ ਹੈ ਯਾਰ, ਕਮਾਲ ਦਾ ਮਿਸਰਾ ਹੈ। ਵਾਹ ਜ਼ਬਰਦਸਤ, ਵਾਹ ਵਾਹ। ਬਹੁਤ ਜੋਗੀ ਵੇਖ ਕੇ ਆਣ ਚੋਂ ਗਿਰਦ ਹੋਈਆਂ, ਛੁੱਟੇ ਪਰੇ ਵਿੱਚ ਨਾਗ ਪਟਾਰੀਆਂ ਦੇ। ਬਹੁਤ ਪਾਵਰਫੁਲ ਐਕਸਪ੍ਰੈਸ਼ਨ ਹੈ। ਕਮਾਲ ਐਕਸਪ੍ਰੈਸ਼ਨ। ਇਸ ਤੋਂ ਜ਼ਿਆਦਾ ਕੀ ਹੋ ਸਕਦਾ ਹੈ? ਉਹਦੀ ਉਹ ਕੁੜੀਆਂ ਜਿਹੜੀਆਂ ਨੇ, ਉਹ ਜਿਹੜੀਆਂ ਉਹਦੇ ਆਲੇ ਦੁਆਲੇ ਇਕੱਠੀਆਂ ਹੋਈਆਂ ਨੇ, ਉਹ ਇੰਝ ਹੈ ਜਿਵੇਂ ਪਟਾਰੀਆਂ ਵਿੱਚੋਂ ਸੱਪ ਨਿਕਲ ਆਉਂਦੇ ਨੇ। ਪਰੇ ਦੇ ਵਿੱਚ ਛੱਡਤਾ ਹੋਵੇ। ਪਰੇ ਦੇ ਵਿੱਚ ਮਤਲਬ ਮਹਿਫਲ ਦੇ ਵਿੱਚ ਜਿਵੇਂ ਸੱਪ ਛੱਡ ਦਿਓ ਇਹਨੇ ਪਟਾਰੀਆਂ ਚ ਖੋਲ ਕੇ। ਕਮਾਲ, ਕੀ ਬਾਤ। ਉੱਥੇ ਖੋਲ ਕੇ ਅੱਖੀਆਂ ਹੱਸ ਪਾਉਂਦਾ, ਡਿੱਠੇ ਖਾਬ ਵਿੱਚ ਮੇਲ ਕੁਆਰੀਆਂ ਦੇ। ਆਣ ਗਿਰਦ ਹੋਈਆਂ ਬੈਠਾ ਵਿੱਚ ਝੂਲੇ, ਬਾਦਸ਼ਾਹ ਜਿਉਂ ਵਿੱਚ ਅਮਾਰੀਆਂ ਦੇ। ਉਹਦੇ ਆਲੇ ਦੁਆਲੇ ਬੈਠੀਆਂ ਤੇ ਉਹ ਇੰਜ ਬੈਠਾ ਹੈ, ਉਹਨਾਂ ਦੇ ਵਿੱਚ ਝੂਲ ਰਿਹਾ, ਜਿਵੇਂ ਬਾਦਸ਼ਾਹ ਹਾਥੀ ਦੀ ਜਿਹੜੀ ਕਾਠੀ ਆ ਉਹਦੇ ਤੇ ਬੈਠਾ ਝੂਲ ਰਿਹਾ ਹੋਵੇ। ਵਾਰਿਸ ਸ਼ਾਹ ਨਾ ਰਹਿਣ ਚੱਲੜੇ ਬਹਿ,
ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ। ਵਾਰਿਸ ਸ਼ਾਹ ਜਿਨ੍ਹਾਂ ਨਰਾਂ ਨੂੰ, ਨਰ ਮਤਲਬ ਮੇਲਜ਼, ਜਿਨ੍ਹਾਂ ਮੇਲਜ਼ ਨੂੰ ਫੀਮੇਲਜ਼ ਦਾ ਸ਼ੌਕ ਹੈ, ਉਹ ਨਚੱਲੇ ਨਹੀਂ ਰਹਿ ਸਕਦੇ, ਮਤਲਬ ਉਹ ਪੈਸਿਵ ਨਹੀਂ ਰਹਿ ਸਕਦੇ, ਉਹਨਾਂ ਨੇ ਕੁਛ ਨਾ ਕੁਛ ਕਰਨਾ ਜ਼ਰੂਰ ਹੈ। ਠੀਕ ਹੈ ਜੀ। ਅਗਲਾ ਬੰਦ ਜੀ। ਮਾਹੀ ਮੁੰਡਿਓ ਕਰੀ ਨਾ ਜਾ ਕਹਿਣਾ, ਜੋਗੀ ਮਸਤ ਕਮਲਾ ਇੱਕ ਆ ਵੜਿਆ। ਕੰਨੀ ਮੁੰਦਰਾਂ ਸਹਿਲੀਆਂ ਸੁੰਦਰਾਂ ਨੇ, ਦਾੜੀ ਪਟੇ ਹੋਏ ਸਿਰ ਭਵਾਂ। ਮੈਂ ਇਹ ਕਾਲ ਲੈਣੀ ਹੈ, ਮੈਨੂੰ ਪਤਾ ਨਹੀਂ ਕਿ ਮੈਂ ਕੱਟਿਆ ਨਾ ਜਾਵਾਂ, ਲੇਕਿਨ ਕਾਲ ਲੈਣੀ। ਕੱਟੇ ਗਏ ਨੇ ਹੁਣ। ਫਿਰ ਲੌਗਇਨ ਕਰ ਲੈਣਗੇ। ਯਾ ਉਹ ਮੇਰੇ ਖਿਆਲ ਫਿਰ ਰਿਕਾਰਡਿੰਗ ਸ਼ੁਰੂ ਕਰਨੀ ਪੈਣੀ ਹੈ। ਕੰਟਰੋਲ ਕਿਹਦੇ ਕੋਲ ਹੈ? ਅਮਰ ਕੋਲ। Control ਕੈਨ ਯੂ ਮੇਰੇ ਕੋਲ ਪੌਜ਼ ਹੈ। ਇਟ? ਕੈਨ ਯੂ ਅੱਛਾ। ਪੌਜ਼ ਇਟ? Yeah, I can pause it. ਹਾਂਜੀ ਆ ਗਿਆ। ਕੰਨੀ ਮੁੰਦਰਾਂ ਸਹਿਲੀਆਂ ਸੁੰਦਰਾਂ ਨੇ, ਦਾੜੀ ਪਟੇ ਸਿਰ ਭਵਾਂ ਮਨਾ ਵੜਿਆ। ਮਤਲਬ ਇਹ ਤੇ ਤੁਹਾਨੂੰ ਪਤਾ ਹੀ ਹੈ, ਸਿੱਧਾ ਮਿਸਰਾ ਹੈ ਕਿ ਕੰਨਾਂ 'ਚ ਮੁੰਦਰਾਂ ਨੇ ਤੇ ਗਲ ਸਹਿਲੀਆਂ ਨੇ, ਸੁੰਦਰਾਂ ਸੁੰਦਰ ਮਤਲਬ ਸੋਹਣੀਆਂ ਨੇ, ਤੇ ਦਾੜੀ ਪਟੇ ਪਟੇ ਦਾ ਮਤਲਬ ਡਾਕਟਰ ਸਾਹਿਬ ਸੈਲੀਆਂ ਕੀ ਹੋਇਆ ਤੇ ਸੈਲੀਆਂ ਕੀ ਨੇ? ਮੈਂ ਤੁਹਾਨੂੰ ਦੱਸਿਆ ਸੀ, ਸਹਿਲੀਆਂ ਹੁੰਦੀਆਂ ਨੇ ਜਿਹੜੇ ਜੋਗੀ ਨੇ, ਇਹ ਵਾਲਾਂ ਦੀ ਰੱਸੀ ਜੀ ਬਣਾ ਕੇ ਗਲ 'ਚ ਪਾ ਲੈਂਦੇ ਨੇ, ਪਾ ਲੈਂਦੇ ਨੇ, ਉਹਨੂੰ ਸਹਿਲੀ ਕਹਿੰਦੇ ਨੇ। ਓਕੇ। ਦਾੜੀ ਪਟੇ ਸਿਰ ਭਵਾਂ ਮਨਾ ਵੜਿਆ, ਤੇ ਉਹਨੇ ਦਾੜੀ ਪਟੇ ਦਾ ਮਤਲਬ ਸਿਰ ਦੇ ਵਾਲ, ਸਿਰ ਭਵਾਂ ਮਤਲਬ ਜਿਹੜੀਆਂ ਭਵਾਂ ਹੁੰਦੀਆਂ ਨੇ ਅੱਖਾਂ ਦੇ ਉੱਤੇ, ਆਈਬ੍ਰੋਜ਼। ਜਹਾਂ ਨਾਉ ਮੇਰਾ ਕੋਈ ਜਾ ਲੈਂਦਾ, ਮਹਾਦੇਵ ਨੇ ਦੌਲਤਾਂ ਆ ਵੜਿਆ। ਮਹਾਦੇਵ ਲੈ ਦੌਲਤਾਂ ਆ ਵੜਿਆ। ਜਿਹੜਾ ਵੀ ਮੇਰਾ ਨਾਂ ਲੈਂਦਾ ਹੈ, ਤੇ ਉਹ ਤੁਸੀਂ ਇਹ ਸਮਝੋ ਕਿ ਜਿਵੇਂ ਮਹਾਦੇਵ ਜਿਹੜਾ ਸਭ ਤੋਂ ਵੱਡਾ ਦੇਵਤਾ ਹੈ, ਉਹ ਦੌਲਤਾਂ ਲੈ ਕੇ ਆ ਗਿਆ। ਸ਼ਿਵ ਲੈ ਕੇ ਆ ਗਿਆ। ਹਾਂਜੀ। ਕਿਸੇ ਨਾਲ ਕੁਦਰਤ ਫੁੱਲ ਜੰਗਲੇ ਥੀ, ਕਿਵੇਂ ਭੁੱਲ ਭੁਲਾਵੜੇ ਆ ਵੜਿਆ। ਕਿਸੇ ਨਾਲ ਕੁਦਰਤ ਫੁੱਲ ਜੰਗਲੇ ਥੀ, ਯਾਨੀ ਜੰਗਲ ਚੋਂ ਕਿਸੇ ਤਰੀਕੇ ਦੇ ਨਾਲ, ਕਿਸੇ ਕੁਦਰਤ ਦੇ ਨਾਲ ਜੰਗਲ ਦਾ ਫੁੱਲ ਜਿਹੜਾ ਸੀ, ਉਹ ਭੁੱਲ ਭੁਲੇਖੇ ਦੇ ਵਿੱਚ ਹੀ ਤੁਹਾਡੇ ਆਬਾਦੀ ਦੇ ਵਿੱਚ ਆ ਗਿਆ ਹੈ। ਕਿਆ ਬਾਤ। ਕਿਸੇ ਨਾਲ ਕੁਦਰਤ ਫੁੱਲ ਜੰਗਲੇ ਥੀ, ਕਿਵੇਂ ਭੁੱਲ ਭੁਲਾਵੜੇ ਆ ਵੜਿਆ। ਇਹ ਵਾਰਿਸ ਹੀ ਕਹਿ ਸਕਦਾ ਹੈ, ਵਾਰਿਸ ਸ਼ਾਹ ਹੀ ਕਹਿ ਸਕਦਾ ਹੈ। ਕਮਾਲ ਹੈ। ਕਿਆ ਬਾਤ ਹੈ, ਹੈਰਾਨ ਕਰ ਦਿੰਦਾ ਹੈ। ਕੁੜੀਆਂ ਅਗਲਾ ਜੀ ਬੰਦ, ਇਹ ਬੜਾ ਮਸ਼ਹੂਰ ਬੰਦ ਹੈ। ਕੁੜੀਆਂ ਵੇਖ ਸਰ ਇੱਕ ਲਾਈਨ ਇਹ ਨਹੀਂ ਹੈ ਕਿ ਵਾਰਿਸ ਕੰਮ ਸੋਈ ਜਿਹੜੇ ਰੱਬ ਕਰਸੀ, ਮੈਂ ਤਾਂ ਉਸ ਦਾ ਭੇਜਿਆ ਆਏ ਵੜਿਆ। ਨਹੀਂ, ਇਹ ਨਹੀਂ ਸਰ, ਇਹ ਨਹੀਂ ਹੈਗਾ। ਅਗਲਾ ਜੀ। ਕੁੜੀਆਂ ਵੇਖ ਕੇ ਜੋਗੀ ਦੀ ਤਰ੍ਹਾਂ ਸਾਰੀ, ਘਰੀ ਹੱਸਦੀਆਂ ਆਈਆਂ ਨੇ। ਤਰ੍ਹਾਂ ਦਾ ਮਤਲਬ ਉਹਦੀ ਬਣਾਵਟ। ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀ ਮੁੰਦਰਾਂ ਉਸਨੇ ਪਾਈਆਂ ਨੇ। ਮੈਂ ਉਹਨਾਂ ਮਿਸਰਿਆਂ ਦੇ ਤਰਜਮਾ ਨਹੀਂ ਕਰ ਰਿਹਾ ਜਿਹੜੇ ਸਿੱਧੇ ਨੇ, ਤੇ ਇਸ ਲਈ ਜੇ ਉਹ ਜਿਹੜੇ ਮੈਂ ਨਹੀਂ ਕਰਦਾ, ਜੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਸਮਝ ਨਾ ਆ ਰਹੀ ਹੋਵੇ
ਤੇ ਪੁੱਛ ਲਿਆ ਕਰੋ। ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀ ਮੁੰਦਰਾਂ ਉਸਨੇ ਪਾਈਆਂ ਨੇ, ਨਹੀਂ ਬੋਲਦਾ ਬੁਰਾ ਜ਼ੁਬਾਨ ਵਿੱਚੋਂ, ਭਾਵੇਂ ਵਿਛਿਆ ਨਾ ਹੀ ਉਹ ਪਾਈਆਂ ਨੇ। ਵਿਛਿਆ ਦਾ ਮਤਲਬ ਭੀਖ, ਭਾਵੇਂ ਉਹਨੂੰ ਭੀਖ ਨਾ ਵੀ ਦਿੱਤੀ ਜਾਵੇ, ਖੁਰਾਕ ਨਾ ਵੀ ਦਿੱਤੀ ਜਾਵੇ, ਫੇਰ ਵੀ ਉਹ ਮੂੰਹ ਤੋਂ ਬੁਰਾ ਨਹੀਂ ਬੋਲਦਾ। ਹੱਥ ਖੱਪਰੀ ਫਾਵੜੀ ਮੋਢਿਆਂ ਤੇ, ਗੱਲ ਸਹਿਲੀਆਂ ਅਜਬ ਬਣਾਈਆਂ ਨੇ। ਇਹ ਤੇ ਕਈ ਵਾਰੀ ਆ ਚੁੱਕੇ ਨੇ ਇਹ ਲਫ਼ਜ਼। ਅਰਾਮ ਦਾ ਨਾਲ ਜਲਾਲੀਆਂ ਦੇ, ਜਟਾਂ ਵਾਂਗ ਮਦਾਰੀਆਂ ਛਾਈਆਂ ਨੇ। ਅਰਾਮ ਦਾ ਨਾਲ ਜਲਾਲੀ, ਜਲਾਲੀ ਜਿਹੜੇ ਨੇ ਉਹ ਜੋਗੀਆਂ ਦੀ ਇੱਕ ਕਿਸਮ ਹੈ। ਵੈਸੇ ਆਮ ਤੌਰ ਤੇ ਜਲਾਲੀ ਦਾ ਮਤਲਬ ਹੁੰਦਾ ਹੈ ਜਿਹੜੇ ਕਿ ਬਹੁਤ ਜਲਾਲ ਚ ਰਹਿਣ। ਜਲਾਲ ਦਾ ਕੀ ਤਰਜਮਾ ਕਰੋਗੇ ਜੀ ਅੰਗਰੇਜ਼ੀ ਚ? ਰੋਬ ਵਾਲੇ, ਜਿਹਨੂੰ ਜਾਹੋ ਜਲਾਲ ਕਹਿੰਦੇ ਆ ਉਹਦਾ। ਮੈਂ ਕਹਾਂਗਾ ਕਿ ਜੀ ਜਲਾਲ ਤੇ ਜਮਾਲ ਇੱਕ ਦੂਜੇ ਦੇ ਆਪੋਜ਼ਿਟ ਨੇ। ਤੇ ਜਮਾਲ ਸੌਫਟਨੈਸ ਹੈ ਤੇ ਜਲਾਲ ਦੇ ਅੰਦਰ ਰੋਬ, ਦਬਦਬਾ, ਗਲੋਰੀ, ਸ਼ਾਨੋ ਸ਼ੌਕਤ, ਸ਼ਾਨੋ ਲੇਕਿਨ ਉਹਦੇ ਸ਼ੌਕਤ, ਅੰਦਰ ਜ਼ਰਾ ਗਲੋਰੀ। ਥੋੜੀ ਜੀ ਐਰੋਗੈਂਸ ਵੀ ਆ I ਜਾਂਦੀ think ਹੈ। the best translation is awe. You're in awe of someone. वो जलाल है। ਨਹੀਂ, ਜਾਹੋ ਜਲਾਲ ਕੇ ਵੀ ਉਹਨਾਂ ਦਾ ਬਾਦਸ਼ਾਹਾਂ ਦਾ ਬੜਾ ਜਾਹੋ ਜਲਾਲ ਰੋਬ, ਸੀ। ਰੋਬ, ਜਲਾਲ ਤੇ ਵੈਸੇ ਰੋਬਦਾਬ, ਹੁੰਦਾ ਹੈ। ਰੋਬਦਾਬ। ਰੋਬਦਾਬ, ਰੋਬ-ਦਾਬ ਦਾ ਇੱਕ ਹੋਰ ਮਤਲਬ ਹੁੰਦਾ ਹੈ, ਉਹ ਹੀ ਇਜ਼ ਆਲਵੇਜ਼ ਐਂਗਰੀ ਵਿਦ ਅਦਰਸ। ਜਿਹਨੂੰ ਜਲਾਲ ਦੇ ਪੰਜਾਬੀ, ਵਿੱਚ ਜਿਹੜਾ ਹੈ, ਜਿਹਨੂੰ ਜਲਾਲ ਦੇ ਵਿੱਚ ਪੰਜਾਬੀ, ਆਇਆ ਨਾ, ਉਹਦੀ ਐਂਗਰ ਵੀ ਉਹਦੇ ਚ ਸ਼ਾਮਲ ਹੈ। ਨਹੀਂ, ਜਿੱਦਾਂ ਪੰਜਾਬੀ ਚ ਕਹਿੰਦੇ ਨੇ ਨਾ ਡਾਕਟਰ ਸਾਹਿਬ ਜੀ, ਚੜ੍ਹਦੀ ਕਲਾ, ਉਹ ਚੀਜ਼ ਹੈ। ਨਹੀਂ, ਬਾਅਦ ਉਹ ਲੋਕ ਕਹਿੰਦੇ ਨੇ ਮੈਂ ਅਸੀਂ ਕਹਿੰਦੇ ਨਾ ਪੀਰ ਜਲਾਲ ਇਸ ਵੇਲੇ ਚ ਆ ਗਿਆ। ਜਲਾਲ ਚ ਆਇਆ। ਜਲਾਲ ਚ ਆਉਣ ਦਾ ਮਤਲਬ ਆਮ ਤੌਰ ਤੇ ਮਤਲਬ ਅਸੀਂ ਇਹ ਹੈ ਕਹਿੰਦੇ ਕਿ ਹਾਂ ਕਿ ਤੁਹਾਨੂੰ ਗੁੱਸੇ ਚ ਪਤਾ ਆਇਆ। ਹੈ, ਮਜ਼ਾ ਲੈ ਰਹੇ ਹੋ ਤੁਸੀਂ ਵੀ, ਤੁਹਾਨੂੰ ਪਤਾ ਹੈ ਕਿ ਕੀ ਗੱਲ ਹੋ ਰਹੀ ਹੈ। ਆਹੋ ਸਹੀ, ਓਕੇ। ਜਟਾਂ ਵਾਂਗ ਮਦਾਰੀਆਂ ਛਾਈਆਂ ਨੇ, ਤੇ ਜਿਵੇਂ ਮਦਾਰੀਆਂ ਨੇ ਬਾਲ ਵਧਾਏ ਹੁੰਦੇ ਨੇ, ਵੈਸੇ ਮਦਾਰੀ ਜਿਹੜੇ ਨੇ ਉਹ ਵੀ ਜੋਗੀਆਂ ਦੀ ਇੱਕ ਕਿਸਮ, ਉਹ ਵੀ ਜੋਗੀਆਂ ਦੀ ਇੱਕ ਬ੍ਰਾਂਚ ਹੈ। ਨਾ ਉਹ ਮੁੰਡਿਆ ਗੋਦੜੀ ਨਾ ਜੰਗਮ, ਨਾ ਉਦਾਸੀਆਂ ਵਿੱਚ ਠਰਾਈਆਂ ਨੇ। ਨਾ ਉਹ ਮੁੰਡਿਆ ਦਾ ਮਤਲਬ ਹੈ ਜਿਹੜੇ ਕਿ ਟੋਟਲੀ ਸ਼ੇਵਨ ਹੁੰਦੇ ਨੇ। ਗੋਦੜੀ ਜਿਹੜੇ ਆਪਣੇ ਨਾਲ ਗੋਦੜੀ ਚੁੱਕ ਕੇ ਤੁਰਦੇ ਨੇ। ਨਾ ਜੰਗਮ, ਇਹ ਵੀ ਜੋਗੀਆਂ ਦੀਆਂ ਕਿਸਮਾਂ ਨੇ। ਨਾ ਉਦਾਸੀਆਂ ਵਿੱਚ ਠਰਾਈਆਂ ਨੇ। ਪ੍ਰੇਮ ਮੱਤੀਆਂ ਅੱਖੀਆਂ ਰੰਗ ਭਰੀਆਂ, ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਪਿਆਰ ਦੇ ਨਾਲ, ਪਿਆਰ ਵਿੱਚ ਡੁੱਬੀਆਂ ਹੋਈਆਂ ਹੁੰਦੀਆਂ ਨੇ। ਪ੍ਰੇਮ ਮੱਤੀਆਂ, ਮਤਲਬ ਮੱਤੀ ਦਾ ਮਤਲਬ ਉਹਦੇ ਖੁਮਾਰ ਦੇ ਵਿੱਚ ਡੁੱਬੀਆਂ ਹੋਈਆਂ ਨੇ। ਰੰਗ ਭਰੀਆਂ, ਸਦਾ ਗੂੜੀਆਂ, ਲਾਲ ਸਵਾਈਆਂ ਨੇ। ਗੂੜੀਆਂ ਦਾ ਮਤਲਬ ਬਹੁਤ ਕੀ ਕਹੋਗੇ ਜੀ ਗੂੜੀਆਂ ਨੂੰ? ਬਾਅਦ ਲਫ਼ਜ਼ ਇੰਨੇ ਸਿੱਧੇ ਹੁੰਦੇ ਨੇ ਕਿ ਉਹਨਾਂ ਦਾ ਅਲਟਰਨੇਟਿਵ ਲੱਭਣਾ ਪਊਗਾ। ਅੰਗਾੜਾ, ਹਾਂ, ਲਾਲ ਸਵਾਈਆਂ ਨੇ, ਸੁਰਖ ਨੇ, ਯਾਨੀ ਔਰ ਵੱਧ ਕੇ ਸੁਰਖ ਨੇ। ਸਵਾਈਆਂ ਦਾ ਮਤਲਬ ਵਧੇਰੇ। ਖੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨੈਣਾ ਖੀਵੀਆਂ ਸਾਣ ਚੜਾਈਆਂ ਨੇ। ਉਹਦੀ ਜਿਹੜੀ ਉਹਨੇ ਹੈ, ਕਿਆ ਬਾਤ ਹੈ। ਕਿ ਪਹਿਲੇ ਜਿਹੜਾ ਬਿਲਟ ਅਪ ਕਰ ਰਿਹਾ ਸੀ ਨਾ, ਇਸ ਤੇ ਕਮਾਲ ਕਰਦੀ ਫਿਕਰ। ਮਤਲਬ ਬਹੁਤ ਘੱਟ ਥਾਵਾਂ ਤੇ ਵਾਰਿਸ ਸ਼ਾਹ ਨੇ ਰਾਂਝੇ ਦੀ ਤਾਰੀਫ ਕੀਤੀ ਹੈ। ਨਹੀਂ, ਉਹਦੇ ਨੈਣਾ ਦੀ, ਉਹਦੇ ਜਲਾਲ ਦੀ, ਔਰ ਉਸ ਤੋਂ ਬਾਅਦ ਨੈਣਾ ਦੀ ਤਾਰੀਫ ਕਰ ਰਿਹਾ ਹੈ। ਕਮਾਲ ਕਰ ਰਿਹਾ। ਖੂਨੀ ਬਾਂਗੀਆਂ ਨੈਣਾ ਖੀਵੀਆਂ ਸਾਣ ਚੜਾਈਆਂ ਨੇ। ਖੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨਸ਼ੇ ਦੇ ਨਾਲ ਭਰੀਆਂ। ਯਾਨੀ ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਕਾਤਲ ਅੱਖਾਂ ਨੇ। ਭਰੀਆਂ ਨੈਣਾ ਸਾਣ ਚੜਾਣਾ ਹੁਣ ਕਿੰਨਾ ਕਮਾਲ ਲਫ਼ਜ਼ ਹੈ। ਬਿਲਕੁਲ ਬਿਲਕੁਲ। ਦੱਸ ਦਿਓ ਸਾਰਿਆਂ ਨੂੰ ਕੀ ਹੁੰਦਾ ਹੈ।
ਇਹ ਸਾਣ ਚੜਾਉਂਦੇ ਨੇ ਉਹਨੂੰ, ਉਹ ਲਾਉਂਦੇ ਨੇ ਆਪਣਾ ਜਿਹੜਾ ਤਿੱਖਾ ਕਰਦੇ ਨੇ ਜਿਸ ਵੇਲੇ ਨਾ ਉਹਨੂੰ ਕਿਸੇ ਹਥਿਆਰ ਨੂੰ, ਤੇ ਉਹਨੂੰ ਸਾਣ ਚੜਾਉਣਾ। ਆਹੋ, ਕਦੀ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੇ ਅੰਸੀਆਂ ਸਵਾਹ ਤੇ ਪਾਈਆਂ ਨੇ। ਤੇ ਉਹ ਕਦੀ ਸੰਗਲੀ ਜਿਹੜੀ ਉਹਦੀ ਉਹ ਜਿਹੜੀ ਆਪਣੀ ਹੁੰਦੀ ਆ, ਕੀ ਹੈ, ਜੋਗੀਆਂ ਦੇ ਹੱਥ ਵਿੱਚ ਜਿਹੜੀ ਫੇਰਦੇ ਰਹਿੰਦੇ ਨੇ, ਕਦੀ ਉਹ ਸੁੱਟ ਕੇ ਸ਼ਗਨ ਵਾਚੇ। ਮਤਲਬ ਸ਼ਗਨ ਵਾਚਣ ਦਾ ਮਤਲਬ ਕਿ ਚੰਗੇ ਵੇਲੇ ਦਾ ਪ੍ਰੈਡਿਕਟ ਕਰਨਾ। ਕਦੀ ਔਂਸੀਆਂ ਸਵਾਹ ਤੇ ਪਾਈਆਂ ਨੇ, ਤੇ ਕਦੀ ਉਹ ਸਵਾਹ ਜਿਹੜੀ ਹੈ, ਰਾਖ ਜਿਹੜੀ ਹੈ, ਉਹਦੇ ਉੱਤੇ ਔਂਸੀਆਂ ਪਾ ਰਿਹਾ ਹੈ। ਔਂਸੀਆਂ ਤਾਂ ਤੁਹਾਨੂੰ ਯਾਦ ਹੈ ਨਾ ਸਾਰਿਆਂ ਨੂੰ, ਔਂਸੀਆਂ ਕੀ ਹੁੰਦੀਆਂ ਨੇ? ਉਹ ਲਕੀਰਾਂ ਡਾਕਟਰ ਸਾਹਿਬ ਜਿਹੜੇ ਗਿਣਨੇ ਵਾਲੀਆਂ। ਬਿਲਕੁਲ ਬਿਲਕੁਲ ਬਿਲਕੁਲ। ਕਦੀ ਕਿੰਗ ਵਜਾਏ ਕੇ ਖੜਾ ਰੋਵੇ, ਕਦੀ ਸ਼ੰਖ ਤੇ ਨਾਦ ਘੁਕਾਈਆਂ ਨੇ। ਕਿੰਗ ਜਿਹੜਾ ਹੈ ਉਹ ਇੱਕ ਇੰਸਟਰੂਮੈਂਟ ਹੈਗਾ ਮਿਊਜ਼ਿਕ ਦਾ। ਆਮ ਤੌਰ ਦੇ ਉੱਤੇ ਇਹ ਫਕੀਰ ਜਿਹੜੇ ਨੇ ਉਹਨਾਂ ਕੋਲ ਹੁੰਦੀ ਸੀ ਕਿੰਗ, ਇੱਕ ਮੇਰੇ ਖਿਆਲ ਇੱਕ ਤਾਰ ਦੀ ਹੁੰਦੀ ਹੈ ਉਹ ਜਿਹੜੀ ਉਹ ਵਜਾਉਂਦੇ ਨੇ। ਕਦੀ ਕਿੰਗ ਵਜਾਏ ਕਿ ਖੜਾ ਰੋਵੇ, ਕਦੀ ਸ਼ੰਖ ਤੇ ਉਹ ਜਿਹੜਾ ਮਤਲਬ ਜਿਹੜਾ ਸ਼ੰਖ ਤੇ ਤੁਹਾਨੂੰ ਪਤਾ ਹੀ ਹੈ ਨਾ, ਸ਼ੰਖ ਤੇ ਨਾਦ, ਹਾਰਨ ਜਿਹੜਾ ਹੈ ਨਾ, ਹਾਰਨ ਜਿਸ ਚੋਂ ਹਾਂਜੀ ਸਰ ਜੀ, ਉਹ ਜਿਹੜਾ ਸ਼ੈਲ ਹੁੰਦਾ ਹੈ, ਜਿਹੜਾ ਉਸ ਕੌਂਚ ਜਿਹਨੂੰ ਕਹਿੰਦੇ ਨੇ, ਜਾਂ ਹਾਂ ਕੌਂਚ, ਯੈਸ। ਅੱਠੇ ਪੈਰ ਅੱਲਾ ਨੂੰ ਯਾਦ ਕਰਦਾ, ਖੈਰ ਉਸ ਨੂੰ ਪਾਉਂਦੀਆਂ ਮਾਈਆਂ ਨੇ। ਨਸ਼ੇ ਬਾਜ ਭਵਾਂ ਉਸ ਦੀਆਂ ਮੱਤੀਆਂ ਨੇ। ਬਗੈਰ ਨਸ਼ਾ ਕੀਤੇ ਵੀ ਉਹਦੀਆਂ ਜਿਹੜੀਆਂ ਭਾਵਾਂ ਨੇ ਉਹ ਖੁਮਾਰ ਵਿੱਚ ਨੇ। ਮਰਗਾਨੀਆਂ ਗਲੇ ਬਣਾਈਆਂ ਨੇ, ਤੇ ਜਿਹੜੀਆਂ ਮਰਗਾਨੀਆਂ ਹੁੰਦੀਆਂ ਨੇ, ਇਹਦਾ ਆਪਣਾ ਜਿਹੜਾ ਹੁੰਦਾ ਨਾ ਹਿਰਨ ਦੀ ਖਲ ਤੋਂ ਬਣਾਇਆ ਪਟਾ ਜਿਹੜਾ ਉਹ ਮਰਗਾਨੀ ਹੁੰਦਾ ਹੈ। ਜਟਾਂ ਸੋਂਦੀਆਂ ਛੇਲ ਉਸ ਜੋਗੜੇ ਨੂੰ, ਜਿਵੇਂ ਚੰਦ ਦੁਆਲੇ ਘਟਾਂ ਆਈਆਂ ਨੇ। ਕਿਆ ਬਾਤ ਹੈ। ਜਟਾਂ ਸੋਂਦੀਆਂ ਯਾਨੀ ਮਤਲਬ ਵਾਲ ਜਿਹੜੇ ਨੇ ਉਸ ਨੂੰ, ਉਸ ਛੇਲ ਜੋਗੀ ਨੂੰ ਸਜਦੇ ਨੇ, ਉਹਨੂੰ ਸਜਦੇ ਨੇ, ਇੰਝ ਸਜਦੇ ਨੇ ਇਵੇਂ ਸਜਦੇ ਨੇ ਜਿਵੇਂ ਚੰਦ ਦੇ ਦੁਆਲੇ ਬੱਦਲਾਂ ਦੀਆਂ ਘਟਾਂ ਆਈਆਂ ਹੋਈਆਂ ਹਨ। ਨਾ ਕੋ ਮਾਰਦਾ ਨਾ ਕਿਸੇ ਨਾਲ ਲੜਿਆ, ਨੈਣਾ ਉਸ ਦੀਆਂ ਝੁੰਮਰਾਂ ਲਾਈਆਂ ਨੇ। ਨਾ ਉਹ ਕਿਸੇ ਨਾਲ ਮਾਰਦਾ ਹੈ ਨਾ ਲੜਦਾ ਹੈ, ਤੇ ਉਹਦੀਆਂ ਅੱਖਾਂ ਝੁੰਮਰਾਂ ਦਾ ਮਤਲਬ ਹੈ ਬਾਰਿਸ਼ ਹੋਣਾ, ਰੋਣਾ। ਵੈਸੇ ਝੁੰਮਰਾਂ ਦਾ ਮਤਲਬ ਮੀਂਹ ਪੈਣਾ। ਕੋਈ ਗੁਰੂ ਪੂਰਾ ਉਸ ਨੂੰ ਆਣ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ। ਇਹ ਮਤਲਬ ਸਮਝ ਰਹੇ ਨੇ, ਉਹ ਕਹਿ ਰਹੇ ਨੇ ਕਿ ਕੋਈ ਗੁਰੂ ਨੂੰ ਜਿਹੜਾ ਕੋਈ ਬਹੁਤ ਹੀ ਪਰਫੈਕਟ ਗੁਰੂ ਮਿਲਿਆ, ਜਿਹਨੇ ਇਹਦੇ ਕੰਨ ਪਾੜ ਕੇ ਤੇ ਉਹਨਾਂ ਚ ਮੁੰਦਰਾਂ ਪਾਈਆਂ ਨੇ। ਵਾਰਿਸ ਸ਼ਾਹ ਚੇਲਾ ਬਾਰ ਨਾਦ ਦਾ ਏ, ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇ। ਇਹ ਤੇ ਸਾਫ਼ ਹੀ ਹੈ। ਸਰ ਜੀ ਜਿਹੜਾ ਝੁੰਬਰ ਹੈਗਾ ਆ ਉਹ ਸ਼ੈਂਡਲੀਅਰ ਨਹੀਂ ਹੁੰਦਾ, ਇਹ ਪਲਕਾਂ ਦੀ ਗੱਲ ਤੇ ਨਹੀਂ ਕਰ ਰਹੇ ਇੱਥੇ? ਨੈਣ ਉਸ ਦੀਆਂ ਝੁੰਬਰਾਂ ਲਾਈਆਂ ਨੇ, ਮਤਲਬ ਉਹਦੇ ਜਿਹੜੇ ਲੈਸ਼ਜ਼ ਨੇ ਉਹਦੀਆਂ ਗੱਲਾਂ ਤੇ ਨਹੀਂ ਹੋ ਰਹੀਆਂ? ਨਹੀਂ ਝੁੰਮਰਾਂ ਦਾ ਮਤਲਬ ਹੈ
ਡ੍ਰਿਪਿੰਗ, ਠੀਕ। ਕੰਟੀਨਿਊਸ ਡ੍ਰਿਪਿੰਗ। ਅੱਛਾ ਜੀ, ਇਹ ਅਗਲਾ ਬੰਦ ਜਿਹੜਾ ਨਾ ਇਹ ਬਹੁਤ ਹੀ ਮਸ਼ਹੂਰ ਬੰਦ ਹੈ ਇਹ, ਔਰ ਇਹ ਬਹੁਤ ਲੋਕਾਂ ਨੇ ਗਾਇਆ ਹੈ, ਤਕਰੀਬਨ ਹਰ ਇੱਕ ਨੇ ਗਾਇਆ ਹੈ, ਵਡਾਲੀ ਬ੍ਰਦਰਜ਼ ਨੇ ਵੀ ਗਾਇਆ ਹੈ। ਇਹ ਬੜਾ ਮਸ਼ਹੂਰ ਬੰਦ ਹੈ। ਘਰ ਆ ਨਾਨ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਈ, ਕੰਨੀ ਉਸ ਦੇ ਦਰਸ਼ਨੀ ਮੁੰਦਰਾਂ ਨੇ। ਦਰਸ਼ਨੀ ਦਾ ਮਤਲਬ ਹੁੰਦਾ ਹੈ ਕਾਬਲੇ ਦੀਦ। ਕਾਬਲੇ ਦੀਦ ਦਾ ਕੋਈ ਹੋਰ ਲਫ਼ਜ਼ ਦੱਸੋ। ਵੇਖਣ ਦੇ ਲਾਇਕ, ਯਾਨੀ ਕਿ ਦਰਸ਼ਨ ਦੇ ਕਾਬਿਲ ਹੈ, ਯਾਨੀ ਕਿ ਦਰਸ਼ਨ ਦੇ ਲਾਇਕ। ਕੰਨੀ ਉਸ ਦੇ ਦਰਸ਼ਨੀ। ਦਰਸ਼ਨੀ ਦਾ ਮਤਲਬ ਹੈ ਇਹ ਦਰਸ਼ਨੀ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜੀ ਕਿ ਇੰਨੀ ਯੂਨੀਕ ਹੋਵੇ ਕਿ ਲੋਕ ਉਹਨੂੰ ਬਾਕਾਇਦਾ ਵੇਖਣ ਲਈ ਆਉਣ ਕੋਸ਼ਿਸ਼ ਕਰਕੇ। ਗੱਲ ਮੇਖਲਾ ਅਜਬ ਸੁਹਾਇਆ ਹੀ, ਤੇ ਉਹਦੀ ਗੱਲ ਦੇ ਵਿੱਚ ਜਿਹੜੀ ਰੱਸੀ ਉਹਨੇ ਪਾਈ ਹੈ, ਮੇਖਲਾ ਦਾ ਮਤਲਬ ਰੱਸੀ ਹੈ, ਉਹ ਬਹੁਤ ਸੋਹਣੀ ਲੱਗ ਰਹੀ ਹੈ। ਫਿਰ ਇਹ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਉਸ ਨੇ ਲਾਲ ਗਵਾਇਆ ਹੀ। ਵਾਹ, ਹਵੇਲੀਆਂ 'ਚ ਢੂੰਡਦਾ ਫਿਰਦਾ ਹੈ, ਇਵੇਂ ਲੱਗਦਾ ਹੈ ਜਿਵੇਂ ਉਹਨੇ ਕੋਈ ਮੋਤੀ ਜਾਂ ਉਹਦੀ ਜਿਹੜਾ ਕੀਮਤੀ ਉਹ ਚੀਜ਼ ਗੁੰਮ ਹੋ ਗਈ। ਗੁੰਮ ਹੋ ਗਈ ਹੈ। ਨਾਲੇ ਗਾਉਂਦਾ ਤੇ ਨਾਲੇ ਰੋਂਦਾ ਏ, ਵੱਡਾ ਉਸ ਨੇ ਰੰਗ ਮਚਾਇਆ ਏ। ਇਹ ਵੀ ਸਾਫ਼ ਹੀ ਹੈ। ਹੀਰੇ ਕਿਸੇ ਰਜਵੰਸ ਦਾ ਇਹ ਪੁੱਤਰ, ਰਜਵੰਸ ਰਾਜੇ ਦਾ, ਹੀਰੇ ਇਹ ਲੱਗਦਾ ਹੈ ਕਿ ਇਹ ਕਿਸੇ ਰਾਜੇ ਦਾ ਪੁੱਤਰ ਹੈ। ਰੂਪ ਤੁਧ ਥੀ ਦੂੰ ਸੁਆਇਆ, ਤੇਰੇ ਨਾਲੋਂ ਵੀ ਸੋਹਣਾ ਹੈ। ਵਿੱਚ ਤ੍ਰਿੰਜਨਾ ਗਾਮ ਦਾ ਫਿਰੇ ਭੌਂਦਾ, ਅੰਤ ਉਸ ਦਾ ਕਿਸੇ ਨਾ ਪਾਇਆ ਹੀ। ਤ੍ਰਿੰਜਨਾ ਦੇ ਵਿੱਚ ਗਾਉਂਦਾ ਫਿਰਦਾ ਹੈ ਤੇ ਉਹਦੀ ਅਖੀਰ ਨੂੰ ਕੋਈ ਲੱਭ ਨਹੀਂ ਸਕਿਆ ਕਿ ਉਹ ਕੀ ਹੈ। ਫਿਰੇ ਵੇਖਦਾ ਵਹੁਟੀਆਂ ਛੇਲ ਕੁੜੀਆਂ, ਮਨ ਕਿਸੇ ਤੇ ਨਹੀਂ ਭਰਮਾਇਆ ਹੀ। ਉਂਝ ਤੇ ਵਹੁਟੀਆਂ ਤੇ ਛੇਲ ਕੁੜੀਆਂ ਜਿਹੜੀਆਂ ਨੇ ਆਪਣਾ ਸ਼ੌਕ ਕੁੜੀਆਂ, ਉਹਨਾਂ ਨੂੰ ਉਹ ਵੇਖਦਾ ਹੈ, ਪਰ ਕਿਸੇ ਦੇ ਉੱਤੇ ਮਨ ਨਹੀਂ ਉਹਦਾ ਆਉਂਦਾ। ਕਾਈ ਆਖ ਦੀ ਪ੍ਰੇਮ ਦੀ ਚਾਠ ਲੱਗੀ, ਤਾਂ ਹੀ ਉਸ ਨੇ ਸੀਸ ਮਨਾਇਆ ਹੀ। ਕੁਝ ਕਹਿੰਦੀਆਂ ਨੇ ਕਿ ਇਹਨੂੰ ਇਸ਼ਕ ਹੋ ਗਿਆ, ਚਾ ਪ੍ਰੇਮ ਦੀ ਚਾਟ ਲੱਗ ਗਈ, ਤਾਂ ਇਸਨੇ ਸਿਰ ਮਨਾਇਆ ਹੈ। ਕਾਈ ਆਖ ਦੀ ਕਿਸੇ ਦੇ ਇਸ਼ਕ ਪਿੱਛੇ, ਬੁੰਦੇ ਲਾਹ ਤੇ ਕੰਨ ਪੜਾਇਆ ਹੀ। ਤੇ ਕੋਈ ਕਹਿੰਦੀ ਹੈ ਕਿ ਇਹਨੇ ਕਿਸੇ ਦੇ ਇਸ਼ਕ ਪਿੱਛੇ ਬੁੰਦੇ ਲਾਏ ਨੇ, ਮਤਲਬ ਬੁੰਦੇ ਲਾ ਕੇ ਮੁੰਦਰਾਂ ਪਾਈਆਂ ਨੇ ਨਾ ਉਹਨੇ। ਕੰਨ ਪੜਾਇਆ ਹੀ, ਕਹਿਣ ਤਖਤ ਹਜ਼ਾਰੇ ਦਾ ਇਹ ਰਾਂਝਾ, ਮਾਂ ਬਾਲ ਨਾਸ ਤੋਂ ਜੋਗ ਲਿਆਇਆ ਹੀ। ਕੁਝ ਕਹਿੰਦੀਆਂ ਨੇ ਕਿ ਇਹ ਤਖਤ ਹਜ਼ਾਰੇ ਦਾ ਰਾਂਝਾ ਹੈ ਤੇ ਬਾਲ ਨਾਸ ਤੋਂ ਜੋਗ ਲੈ ਕੇ ਆਇਆ। ਵਾਰਿਸ ਇਹ ਫਕੀਰ ਤਾਂ ਨਹੀਂ ਖਾਲੀ, ਕਿਸੇ ਕਾਰਨੇ ਦੇ ਉੱਤੇ ਆਈ। ਕਾਰਨ में ਵਾਰਦਾਤ, ਇਹ ਫਕੀਰ ਐਵੇਂ ਨਹੀਂ ਹੈਗਾ, ਇਹ ਕੋਈ ਵਾਰਦਾਤ ਕਰੇਗਾ। ਕਹਿੰਦਾ ਵਾਰਿਸ ਸ਼ਾਹ ਇਹ ਫਕਰ ਤਾਂ ਨਹੀਂ ਖਾਲੀ, ਇਸ ਕੱਲੀ ਫਕੀਰੀ ਨਹੀਂ ਹੈ, ਮਤਲਬ ਕੋਈ ਇਹ ਵਾਰਦਾਤ ਦਾ ਚੱਕਰ ਹੈ। ਹਾਂ, ਇਹ ਆਮ ਫਕੀਰ ਨਹੀਂ ਹੈਗਾ। ਫਕੀਰੀ ਉਹਨੇ ਚਾਹਵੀਂ ਜਿਹੜੀ ਨਾ ਦਿਖਾਵੇ ਦੀ ਹੈ, ਆਇਆ ਵਾਰਦਾਤ ਤੇ। ਆਹ ਅੱਛਾ ਜੀ, ਇਹਨੂੰ ਇਹ ਜਿੰਨੇ ਹੁਣ ਪੜ੍ਹੇ ਗਏ ਨੇ ਨਾ, ਇਹ ਕਾਫੀ ਬੰਦ ਲੰਮੇ ਨੇ। ਇਹਨਾਂ ਨੂੰ ਹੁਣ ਪੜ੍ਹੋ, ਤੁਸੀਂ ਇਹਨਾਂ ਬੰਦਾਂ ਨੂੰ ਪੜ੍ਹੋ। ਕਰ ਦਿੰਨੀ ਆ ਜੀ। ਹਾਂ ਕਰੋ। 303 ਤੋਂ ਨਾ ਸਰ ਜੀ? ਹਾਂਜੀ ਹਾਂਜੀ।
मर्द बाज मेरी पानी बाज धरती, आशिक डिठड़े बाज ना रजदे ने, लख सिरी अवल सवल आवन, यार यारां थों मूल ना भजदे ने। भीड़ां बनदियां अंग वटाए देंदे, परदे आशकां दे मरदे कजदे ने। दा चोर ते यार दा इक साइद, नहीं वसदे मी जो गजदे ने। गुड। अगला जी। 304 मैं पढ़ी छोड़नी आ। रांझे अगे अयाल ने कसम खादी, नगर खेड़ियां दे जा धस्याई। यारो कौन ग्रां सरदार केड़ा, कौन लोक कदे किना वस्याई। कुदोकड़ा। कदोकड़ा वस्याई। अगे पिंड दे खूह ते भरन पानी, कुड़ियां घत्या हस खर दोबारा हस्याई। पढ़। हस खर हसिया खसियाई। यार हीर दा भावें ते ए जोगी, किसे लभ्या ते नहीं दस्याई। पानी पी ठंडा छावें घोट बूटी, सुन पिंड दानाओ खड़ हसियाई। एदा नाव है रंगपुर खेड़ियां दा, किसी भाग भरी चा दस्याई। डॉक्टर साहब माड़े कोल भाग भरी लिखिया आया, ठीक है। अरे कौन सरदार है भात खानी, सखी शूम क्या लिया जस्याई। अज्जू नाम सरदार ते पुत सैदा, जिसने हक रंजेठे दा खसियाई। बाग बाग रंजेठड़ा हो गया, जदू नाव जठेठियां दस्याई। सिंकी खपरी बन के तैयार होया, लक चा फकीर ने कस्याई। कदी लिए हौला कदी झूलदा ए, कदी रो पिया कदी हस्याई। वारिस शाह करसां जियों होण राजी, मी ओण दे थां विच वस्याई। और ओड़। हाँ जी, ये वारिस और शाह ड्राउट ओड़। और कहते हैं ना। वारिस शाह करसां जियों होण राजी, मी ओड़ दे थां विच वस्याई। हाँ जी। अच्छा अगला मैं पढ़ देना जी के। जी पढ़ो। आ जोगिया किहा ए देश डिठो, पुछण गभरू बैठ विच दारियां दे। उत्थे चल मस्तानियां करे गल्लां, सुखन सुनो ਕੰਨ ਪਾਟਿਆਂ ਪਿਆਰਿਆਂ ਦੇ। ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ, ਡਾਰ ਫਿਰਨ ਚੌਤਰਫ ਕਵਾਰੀਆਂ ਦੇ। ਮਾਰ ਆਸ਼ਕਾਂ ਨੂੰ ਕਰਨ ਚਾਹ ਬੇਰੇ, ਨੈਣ ਤਿਖੜੇ ਨੋਕ ਕਟਾਰੀਆਂ ਦੇ। ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾ, ਨੈਣ ਰਹਿਣ ਨਾਹੀਂ ਹਰਿਆਰੀਆਂ ਦੇ। ਇਸ ਜੋਬਨੇ ਦੀਆਂ ਵਣਜਾਰੀਆਂ ਨੂੰ ਮਿਲੇ ਆਣ ਸੌਦਾਗਰ ਯਾਰੀਆਂ ਦੇ। ਸੁਰਮਾ ਫੁੱਲ ਦੰਦਾਸੜਾ ਸੁਰਖ ਮਹਿੰਦੀ, ਲੁੱਟ ਲਏ ਨੇ ਹੱਟ ਪੰਸਾਰੀਆਂ ਦੇ। ਨੈਣਾ ਨਾਲ ਕਲੇਜੜਾ ਛਿੱਕ ਕੱਢਣ, ਦਿਸਣ ਭੋਲੜੇ ਮੁੱਖ ਵਿਚਾਰੀਆਂ ਦੇ। ਜੋਗੀ ਵੇਖ ਕੇ ਆਣ ਚੌਗਿਰਦ ਹੋਈਆਂ, ਛੁੱਟੇ ਪਰਾਂ ਵਿੱਚ ਨਾਗ ਪਟਾਰੀਆਂ ਦੇ। ਉੱਥੇ ਖੋਲ ਕੇ ਅੱਖੀਆਂ ਹੱਸ ਪਾਉਂਦਾ, ਡਿੱਠੇ ਖਾਬ ਵਿੱਚ ਮੇਲ ਕੰਵਾਰੀਆਂ ਦੇ। ਆਣ ਗਿਰਦ ਹੋਈਆਂ ਬੈਠਾ ਵਿੱਚ ਝੂਲੇ, ਬਾਦਸ਼ਾਹ ਜਿਉਂ ਵਿੱਚ ਅਮਾਰੀਆਂ ਦੇ। ਵਾਰਸ ਸ਼ਾਹ ਨ ਰਹਿਣ ਨਚਲੜੇ ਬਹਿ, ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ। हाँ जी चलो जी अगला। Can I do the next one? Oh, sorry. माही मुंडियो घड़ी ना जा कहना, जोगी मस्त कमला एक आवड़िया। कन्नी मुंडरा सहेलियां सुंदरा ने, दाढ़ी पट्टे सिर भावा मना वड़िया। जहां नाव मेरा कोई जा लेंदा, महादेव ले दौलता आ वड़िया। किसे नाल कुदरत फुल जंगले थी, कि वे भूल भलावरे आ वड़िया। 307 मैं पढ़ दिया।
हाँ जी। ਕੁੜੀਆਂ ਵੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀ ਹੱਸਦੀਆਂ ਹੱਸਦੀਆਂ ਆਈਆਂ ਨੇ। ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀ ਮੁੰਦਰਾਂ ਉਸ ਨੇ ਪਾਈਆਂ ਨਹੀਂ ਬੋਲਦਾ ਬੁਰਾ ਜ਼ੁਬਾਨ ਵਿੱਚੋਂ, ਭਵੇਂ ਪੱਛੀਆ ਨਾਈਓ ਪਾਈਆਂ ਨੇ। ਹੱਥ ਖਪਰੀ ਫੌੜੀ ਮੋਢਿਆਂ ਤੇ, ਗੱਲ ਸੈਲੀਆਂ ਅਜਬ ਬਣਾਈਆਂ ਨੇ। ਉਡਾਉਂਦਾ ਨਾਲ ਜਲਾਲੀਆਂ ਦੇ ਜਟਾਂ ਵਾਂਗ ਮਦਾਰੀਆਂ ਛਾਈਆਂ ਨੇ। ਨਾ ਉਹ ਮੁੰਡਿਆ ਗੋਦੜੀ ਨਾ ਜਿੰਗਮ, ਨਾ ਉਹ ਦਾਸੀਆਂ ਵਿੱਚ ਠਰਾਈਆਂ ਨੇ। ਪ੍ਰੇਮ ਮੱਤੀਆਂ ਅੱਖੀਆਂ ਰੰਗ ਭਰੀਆਂ, ਸਦਾ ਗੂੜੀਆਂ ਲਾਲ ਸਵਾਈਆਂ ਨੇ। ਖੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨੈਣਾ ਖੂਹੀਆਂ ਸਾਣ ਚੜਾਈਆਂ ਨੇ। ना कभी नैना छेवियां छेवियां अच्छा मेरे को लिखा है नैना खूहियां साण चढ़ाइयां ने। अच्छा कदी संगली सुट के शगन वाचे, कदी औसियां स्वाह ते पाइयां ने। कदी किंग वजाए के खड़ा रोवे, कदी संख ते नाद गुकाइयां ने। उठे अठे पैर अल्लाह नू याद करदा, खैर उस नू पाउंदियां माइयां ने। नशेबाज भुआं उस दियां मतियां ने मरगाइयां गले बनाइयां ने। जटां सोंदियां छल उस जोगेड़े नू, जिवें चंद दुआले गटां आइयां ने। किसी जटां सोंदियां छल उस जोगड़े नू, छैल छैल जोगीड़े नु, ओके छैल चल लिखिया, छैल उस जोगेड़े नू, जोगीड़े नु। हाँ जिवें चंद दुआले घटां आइयां ने। कोई गुरु पूरा उस नू आण मिलिया, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ। ਵਾਰਸ ਸ਼ਾਹ ਚੇਲਾ ਬਾਲ ਨਾਥ ਦਾ ਏ, ਜੋਕਾਂ ਪ੍ਰੇਮ ਦੀਆਂ ਕਿਸੇ ਨੇ ਲਾਈਆਂ ਨੇ। हाँ जी अगला आखिरी अज दा बंद। चलो मैं पढ़ दें, मैं हाँ पढ़ जी दें। पढ़ो पढ़ो पढ़ो। घर आ ननान ने गल कीती, हीरे एक जोगी नवा आया ही। कनी ओस दे दर्शनी मुंदरा ने, गल मेंगला अजब बनाया ही। फिरे ढूंढदा विच हवेलियां दे, कोई ओस ने लाल गवाया ही। नाले गाउंदा ते नाले रोंदा ही, वड्डा ओस ने रंग मचाया ही। हीरे किसे रजवनस दा ए पुत्र, रूप तद थी दोन तुद सवाय। रूप तुद थी, रूप तुद थी दोन सवाया ही। विच त्रिंजना गाउंदा फिरे भांदा, अंत ओस दा किसे न पाया ही। फिरे वेखदा वोटियां छल कुड़ियां, मन किसे ते नहीं भरमाया ही। कई आख दी प्रेम दी चाट लगी, ताही ओस ने सीस मनाया ही। कई आखती किसे दे इश्क पिछे, बुंदे बंदे ला के बुंदे कान बुंदे पड़वाया ही। बुंदे बुंदे ला जी बुंदे ला के कान पड़ाया ही। कहन तख्त हजारे दा ए रांझा, बाल नाथ थों जोग लियाया ही। वारिस शाह ए फकर तां नहीं खाली, किसे कारने दे उते आया ही। वेरी गुड। चलो जी अज सर जी ਜਿਹੜਾ ਆਪਾਂ ਲਫ਼ਜ਼ ਕਹਿੰਦੇ ਸੀਗੇ ਨਾ ਜਲਾਲ, ਇਜ਼ ਇਟ ਔਰਾ? हाँ 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 ठीक है, और भी ठीक है, फिर सही है। अच्छा ਅੱਛਾ ਡਾਕਟਰ ਵਿੱਚ ਥੋੜੀ ਗੱਲ ਇਸ ਬੰਦ ਦੇ ਵਿੱਚ ਕਿ ਇਹਦੇ ਵਿੱਚ ਸਾਡੇ ਜਿਹੜਾ ਲਿਖਿਆ ਉਹ ਹੈਗਾ ਕਿ ਵਾਰਸ ਇਹ ਫਕਰ ਤਾਂ ਨਹੀਂ ਖਾਲੀ, ਕਿਸੇ ਕਾਰਨੇ ਤੇ ਉੱਤੇ ਆਇਆ ਨੀ। ਸਾਰੇ ਸਭ ਜਗ੍ਹਾ ਨੀ ਹੈਗਾ, ਤੁਸੀਂ ਇਹ ਕਹਿੰਦੇ ਹੋ। ਇਹ ਮੁxtਲਿਫ ਐਡੀਟਰਸ ਨੇ ਕੀਤਾ ਹੈ, ਇਹ ਸਾਡੇ ਕੋਲ ਕੀ ਹੈਗਾ, ਮਤਲਬ ई है बेसिकली। ਠੀਕ ਹੈ। अच्छा ਇਹ ਹੈ ਕਿ ਇੱਕ ਤੇ ਇਸ ਬੰਦ ਦੇ ਉੱਤੇ ਅਸੀਂ ਅੱਜ ਰੁਕ ਰਹੇ ਹਾਂ। ਨੰਬਰ 2 ਗੱਲ, ਕੱਲ ਨੂੰ ਜਿਹੜੀ ਮਲੋਆ ਸੰਗਤ ਹੈ ਉਹ ਹੋਏਗੀ,
ਤੇ ਉਹਦੇ ਵਿੱਚ ਜਿਹੜਾ ਸੁਲਤਾਨ ਬਾਹੂ ਦਾ ਦੂਸਰਾ ਬੈਤ ਪੜਿਆ ਜਾਏਗਾ। ਤੁਹਾਡੇ ਚੋਂ ਕੋਈ ਉਹਨੂੰ ਪੋਸਟ ਕਰ ਦੇਵੇ, ਦੂਸਰਾ ਬੈਤ ਜਿਹੜਾ ਹੈ ਸੁਲਤਾਨ ਬਾਹੂ ਦਾ ਹੈ। ਉਰਦੂ ਚ ਤਾਂ ਕਿਸੇ ਨੂੰ ਕਰਨਾ ਪੈਣਾ। ਹਾਂਜੀ, ਉਰਦੂ ਦੇ ਵਿੱਚ ਕੋਈ ਕਰ, ਇਹਨਾਂ ਸਾਰਿਆਂ ਚ ਕੋਈ ਨਾ ਕੋਈ ਤਾਂ ਕਰ ਹੀ ਲਏਗਾ ਨਾ। ਹਾਂਜੀ, ਰਿਸਪੌਂਸਿਬਿਲਟੀ ਲੈ ਕੇ ਦੱਸੋ ਜੀ ਕਿੰਨੇ ਕਰਨਾ। ਮੈਂ ਕਰ ਠੀਕ- ਦਾਂਗਾ ਕੁੱਕ ਠੀਕ ਦੇ ਹੈ ਅੰਦਰ। ਥੈਂਕ ਯੂ, ਉਹ ਕਰ ਦੇਣਗੇ। ਥੈਂਕ ਯੂ ਜੀ, ਚਲੋ ਠੀਕ ਹੈ ਠੀਕ ਹੋ ਗਿਆ। ਤੇ ਤੀਸਰੀ ਗੱਲ ਇਹ ਹੈਗੀ ਹੈ ਕਿ ਹੀਰ ਵਾਲੀ ਹੈ ਜਿਹੜੀ ਕਲਾਸ ਹੈ, ਇਹ ਮੰਡੇ ਨੂੰ ਫੇਰ ਹੋਵੇਗੀ ਇੰਨੇ ਵਜੇ, 11 ਵਜੇ। ਇਸ ਕਮਿੰਗ ਮੰਡੇ, ਠੀਕ ਹੈ ਸਰ। ਹਾਂਜੀ, ਠੀਕ ਹੈ ਜੀ। पहली मई, ठीक है जी। ठीक है, पहली मई ना डॉक्टर साहब? ਹਾਂਜੀ, 1 मई, पहली मई। 1 मई ਨੂੰ। ਹਾਂਜੀ, जी बिल्कुल ठीक। At this time, ਇਸੇ same ਟਾਈਮ, time. ਸੇਮ Acha, ਟਾਈਮ। theek hai, all right. Okay, thank you.